ਪੰਜਾਬੀ ਰੇਡੀਓ ਦਿਵਸ ਸਹੁਰਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਜੀਤ ਬੰਨ ਜੀ। ਕੁਛ ਇੱਕ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਵੀ ਕਾਲ ਕਰਕੇ ਤੁਹਾਡਾ ਕੋਈ ਸਵਾਲ ਆ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ 408272 ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਬੇਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਹਰਮਿੰਦਰ ਸਮਰਾ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਚਰਨਜੀਤ ਬਡਵਾਲ ਜੁਬਾ ਸਿਟੀ, ਸਰਬਜੀਤ ਸਿੰਘ ਚੌਕਰ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਮਨ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜਾ ਨਾਗਰਿਕਤਾ ਬਿੱਲ ਸੀਗਾ ਉਹ ਬਹਿਸ ਤੋਂ ਬਾਅਦ ਲੋਕ ਸਭਾ 'ਚ ਪਾਸ ਹੋਇਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਦੀ ਸਿਟੀਜ਼ਨਸ਼ਿਪ ਜਿਹੜਾ ਐਕਟ ਹੈ ਉਹਦੇ ਵਿੱਚ ਇਹ ਸੋਧ ਕੀਤਾ ਗਿਆ। ਦੇਰ ਰਾਤ ਤੱਕ ਇਹਦੇ ਉੱਤੇ ਬਹਿਸ ਜਿਹੜੀ ਹੈ ਜੀ ਉਹ ਚੱਲੀ। ਬਿੱਲ ਦੇ ਵਿੱਚ ਵੱਖ-ਵੱਖ ਸੋਧਾਂ ਦੇ ਵਾਸਤੇ ਵੋਟਿੰਗ ਹੋਈ, ਜਿਹਦੇ ਵਿੱਚੋਂ ਬਹੁ ਗਿਣਤੀ ਨੂੰ ਜ਼ਬਾਨੀ ਵੋਟਾਂ ਦੇ ਨਾਲ ਜਿਹੜਾ ਜੀ ਉਹ ਪਾਸ ਕੀਤਾ ਗਿਆ, ਜਦੋਂ ਕਿ ਕੁਝ ਸੋਧਾਂ ਦੇ ਵਾਸਤੇ ਵੋਟਿੰਗ ਦਾ ਸਹਾਰਾ ਜਿਹੜਾ ਜੀ ਉਹ ਲਿਆ ਗਿਆ। ਮਹਾਰਾਸ਼ਟਰ ਦੇ ਵਿੱਚ ਸਰਕਾਰ ਦੇ ਗਠਨ ਨੂੰ ਲੈ ਕੇ ਭਾਜਪਾ ਦੇ ਨਾਲ ਵੱਖਰੀ ਹੋਣ ਵਾਲੀ ਸ਼ਿਵ ਸੈਨਾ ਨੇ ਬਿੱਲ ਦੇ ਹੱਕ ਦੇ ਵਿੱਚ ਵੋਟ ਜਿਹੜੀ ਜੀ ਉਹ ਪਾਈ। ਜਿਹੜੇ AIMIM ਦੇ ਆਗੂ ਜਿਹੜੇ ਨੇ ਅਸਦੁਦੀਨ ਓਵੈਸੀ, ਉਹਨੇ ਜਿਹੜੀ ਜੀ ਇਸ ਬਿੱਲ ਦੀ ਕਾਪੀ ਪਾੜੀ ਲੋਕ ਸਭਾ ਦੇ ਵਿੱਚ। ਉਹਨੇ ਇਹ ਗੱਲ ਜਿਹੜੀ ਦੀ ਆਖੀ ਕਿ ਇਹਦਾ ਮੁੱਖ ਆਸ਼ਾ ਜਿਹੜਾ ਉਹ ਮੁਸਲਮਾਨਾਂ ਨੂੰ ਘਰੋਂ ਬੇਘਰ ਜਿਹੜਾ ਜੀ ਉਹ ਕਰਨਾ ਹੈ। ਉਹਨੇ ਇਹ ਵੀ ਗੱਲ ਕਹੀ ਕਿ ਇਹ ਬਿੱਲ ਇੱਕ ਹੋਰ ਵੰਡ ਦਾ ਕਾਰਨ ਬਣੂਗਾ। ਮਹਾਤਮਾ ਗਾਂਧੀ ਦਾ ਹਵਾਲਾ ਦਿੰਦਿਆਂ ਹੋਇਆਂ ਓਵੈਸੀ ਨੇ ਜਿਹੜੀ ਦੀ ਇਹ ਗੱਲ ਕਹੀ ਕਿ ਰਾਸ਼ਟਰ ਪਿਤਾ ਨੂੰ ਮਹਾਤਮਾ ਇਸ ਲਈ ਕਹਿੰਦੇ ਆ ਕਿਉਂਕਿ ਉਹਨੇ ਦੱਖਣੀ ਅਫਰੀਕਾ ਦੇ ਵਿੱਚ ਪੱਖਪਾਤੀ ਨਾਗਰਿਕਤਾ ਕਾਰਡ ਪਾੜਿਆ ਸੀਗਾ। ਔਰ ਇਹ ਕਹਿ ਕੇ ਉਹਨੇ ਜਿਹੜਾ ਸੀਗਾ ਜੀ ਬਿੱਲ ਦੇ ਖਿਲਾਫ ਰੋਸ ਜਤਾਉਂਦਿਆਂ ਹੋਇਆ ਇਹਨੂੰ ਸਦਨ ਦੇ ਵਿੱਚ ਜਿਹੜਾ ਜੀ ਉਹ ਪਾੜਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕਾਂਗਰਸ ਦੇ ਉੱਤੇ ਧਰਮ ਦੇ ਆਧਾਰ ਤੇ ਦੇਸ਼ ਨੂੰ ਵੰਡਣ ਦੇ ਲਾਏ ਜਿਹੜੇ ਦੋਸ਼ ਸੀਗੇ ਜੀ, ਉਹਦਾ ਜਵਾਬ ਦਿੰਦਿਆਂ ਹੋਇਆ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਇਹ ਗੱਲ ਕਹੀ ਕਿ ਉਹ ਜਿਹੜੇ ਲੋਕ ਸਭਾ ਦੇ ਵਿੱਚ ਕਿਹਾ ਕਿ ਉਹ ਹਿੰਦੂ ਵਿਚਾਰਧਾਰਕ ਵੀਰ ਦਾਮੋਦਰ ਸਾਵਰਕਰ ਸੀਗਾ, ਜਿਹਨੇ 1935 ਦੇ ਵਿੱਚ ਸਭ ਤੋਂ ਪਹਿਲਾਂ ਹਿੰਦੂ ਮਹਾਸਭਾ ਦੀ ਮੀਟਿੰਗ ਦੇ ਦੌਰਾਨ ਦੇਸ਼ ਵੰਡ ਦਾ ਵਿਚਾਰ ਰੱਖਿਆ ਸੀ। ਉਹਨਾਂ ਨੇ ਕਿਹਾ ਕਿ ਸਾਵਰਕਰ ਵੰਡ ਦਾ ਪ੍ਰਚਾਰ ਪ੍ਰਸਾਰ ਕਰਨ ਵਾਲਿਆਂ ਦੇ ਵਿੱਚੋਂ ਮੋਹਰੀ ਸੀ, ਜਿਹੜਾ ਕਿ BJP ਦੇ ਵਾਸਤੇ ਇਸ ਵੇਲੇ ਪ੍ਰੇਰਨਾ ਸਰੋਤ ਬਣਿਆ ਹੋਇਆ। ਇਹਦੇ ਵਿੱਚ ਸਭ ਤੋਂ ਹੈਰਾਨਗੀ ਵਾਲੀ ਗੱਲ ਜਿਹੜੀ ਵੀ ਇਹ ਰਹੀ ਕਿ ਅਕਾਲੀ ਦਲ ਬਾਦਲ ਜਿਹੜਾ ਕਿ ਘੱਟ ਗਿਣਤੀ ਨੂੰ ਰਿਪਰੈਜ਼ੈਂਟ ਕਰਦਾ, ਜਦੋਂ ਧਾਰਾ 370 ਤੋੜੀ ਗਈ ਸੀ, ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਵਾਪਸ ਲਿਆ ਗਿਆ ਸੀ, ਉਦੋਂ ਵੀ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਉਚੇਚੀ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੀ ਸਰਕਾਰ ਦਾ ਧੰਨਵਾਦ ਕੀਤਾ ਸੀ ਰਾਜ ਨੂੰ ਤੋੜਨ ਦੇ ਵਾਸਤੇ। ਇੱਕ ਵਾਰੀ ਫੇਰ ਇਹ ਜਿਹੜਾ ਨਾਗਰਿਕਤਾ ਬਿੱਲ ਹੈ, ਉਹ ਬਿੱਲ ਜਿਹੜਾ ਇਹ ਗੱਲ ਕਹਿੰਦਾ ਕਿ ਚਾਹੇ ਬੰਗਲਾਦੇਸ਼ ਹੈ, ਚਾਹੇ ਪਾਕਿਸਤਾਨ ਹੈ, ਅਫਗਾਨਿਸਤਾਨ ਹੈ, ਉੱਥੋਂ ਆਉਣ ਵਾਲੇ ਸ਼ਰਨਾਰਥੀ ਜਿਹੜੇ ਨੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਊਗੀ, ਮੁਸਲਮਾਨਾਂ ਨੂੰ ਜਿਹੜਾ ਜੀ ਉਹ ਛੱਡ ਕੇ। ਇਹਦੇ ਬਿੱਲ ਦੇ ਹੱਕ ਦੇ ਵਿੱਚ ਜਿਹੜਾ ਜੀ ਇੱਕ ਵਾਰੀ ਫੇਰ ਅਕਾਲੀ ਦਲ ਜਿਹੜਾ ਜੀ ਉਹ ਖੜਾ ਨਜ਼ਰ ਆਇਆ। ਸੁਖਬੀਰ ਬਾਦਲ ਹੋਰਾਂ ਨੇ ਲੋਕ ਸਭਾ ਦੇ ਵਿੱਚ ਇਸ ਬਿੱਲ ਦੇ ਉੱਤੇ ਸੋਧ ਬਿੱਲ ਦੇ ਉੱਤੇ ਜਿਹੜਾ ਜੀ ਇਹ ਕਿਹਾ ਕਿ ਜੇ ਸਰਕਾਰ ਇਹ ਸੋਧ ਜਿਹੜਾ ਜੀ ਉਹ ਕਰਦੀ ਹੈ ਤੇ ਇਹਦੇ ਨਾਲ ਚੰਗੇ ਸੰਕੇਤ ਜਿਹੜੇ ਜੀ ਉਹ ਜਾਣਗੇ। ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਬਿੱਲ ਦੀ ਹਮਾਇਤ ਕਰਦੀ ਆ ਕਿਉਂਕਿ ਇਹਦੇ ਨਾਲ ਪਾਕਿਸਤਾਨ ਦੇ ਵਿੱਚ ਧਾਰਮਿਕ ਵਧੀਕੀਆਂ ਚੱਲ ਰਹੇ ਸਿੱਖਾਂ ਨੂੰ ਵੱਡਾ ਫਾਇਦਾ ਜਿਹੜਾ ਜੀ ਉਹ ਹੋਊਗਾ। ਆਈ ਥਿੰਕ ਜੇ ਕਿਉਂਕਿ ਚੱਲ ਰਿਹਾ ਚਰਚਾ, ਅੱਗੇ ਚੱਲ ਕੇ ਆਪਾਂ ਗੱਲ ਵੀ ਕਰਦੇ ਹਾਂ। 1920 ਦੇ ਵਿੱਚ ਬਣਿਆ ਅਕਾਲੀ ਦਲ ਜਿਹੜਾ ਜੀ 2019 ਦੇ ਵਿੱਚ ਆਪਣੀਆਂ ਕਦਰਾਂ ਕੀਮਤਾਂ ਜਿਹਨੂੰ ਲੈ ਕੇ ਉਹ ਜਿਹੜਾ ਬਣਿਆ ਸੀ, ਉਹ ਕਿਵੇਂ ਸਾਰਾ ਕੁਝ ਜਿਹੜਾ ਜੀ ਉਹ ਗਵਾ ਚੁੱਕਿਆ ਹੋਇਆ। ਇਸ ਬਿੱਲ ਦੀ ਹਮਾਇਤ ਦੇ ਵਿੱਚ ਇਹਨਾਂ ਦਾ ਜਿਹੜਾ ਜੀ ਉਹ ਖੜਨਾ, ਇਹ ਤਕਰੀਬਨ ਇਸ ਪਾਸੇ ਵੱਲ ਸਿੱਧਾ ਇਸ਼ਾਰਾ ਇੱਕ ਵਾਰੀ ਫੇਰ ਕਰ ਰਿਹਾ ਜੀ। ਤੇ ਅੱਗੇ ਗੱਲ ਕਰਦੇ ਹਾਂ। ਕਹਿੰਦੇ ਹੁੰਦੇ ਆ ਵੀ ਕਿਤੇ ਨਾ ਕਿਤੇ ਜਿਹੜਾ ਪੁੱਤ ਆ ਉਹ ਪਿਓ ਦੀ ਹੀ ਮੰਨਦਾ। ਇਸੇ ਤਰ੍ਹਾਂ ਪਰਮਿੰਦਰ ਢੀਂਡਸਾ ਦੀ ਗੱਲ ਆ, ਕਹਿੰਦੇ ਆਪਣੇ ਬਾਪੂ ਦੀ ਮੰਨੂਗਾ। ਐਕਚੁਅਲੀ ਜੀ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਇਸ ਵੇਲੇ ਉਹ 2019 ਵਾਲੀ ਜਿਹੜੀ ਵੀ ਉਹ 99 ਸਾਲਾਂ ਵਾਲੀ ਗੱਲ, ਉਹਦੇ ਉੱਤੇ ਆਲੇ ਦੁਆਲੇ ਜਿਹੜਾ ਜੀ ਉਹ ਚੱਲ ਰਿਹਾ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਹੋਰੀ ਪਹਿਲਾਂ ਪਿਛਲੇ ਕੁਝ ਸਮੇਂ ਤੋਂ ਸਲੋ ਚੱਲਦੇ ਰਹੇ ਆ।
ਅਹੁਦਿਆਂ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਬਾਅਦ ਦੇ ਵਿੱਚ ਪਦਮ ਸ਼੍ਰੀ ਜਿਹੜਾ ਸੀਗਾ ਜੀ ਉਹ ਬੀਜੇਪੀ ਨੇ ਦੇ ਦਿੱਤਾ। ਫਿਰ ਰਾਜ ਸਭਾ ਦੀ ਜਿਹੜੀ ਪ੍ਰਧਾਨਗੀ ਸੀ ਉਹ ਵੀ ਛੱਡ ਦਿੱਤੀ। ਹੁਣ ਜਦੋਂ ਅਕਾਲੀ ਦਲ ਨੇ 14 ਤਰੀਕ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਮਾਗਮ ਰੱਖਿਆ, ਜਿਹੜਾ ਕਿ 100 ਸਾਲ ਜਿਹੜਾ ਜੀ ਉਹ ਸਟਾਰਟ ਹੋਣ ਦੇ ਉੱਤੇ ਪ੍ਰੋਗਰਾਮ ਹੈ, ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਕੇ ਫੇਰ ਜਿਹੜਾ ਜੀ ਉਹ ਅਕਾਲੀ ਦਲ ਬਾਦਲ ਦਾ ਪ੍ਰਧਾਨ ਜਿਹੜਾ ਜੀ ਉਹ ਚੁਣਿਆ ਜਾਣਾ। ਇਹਨੂੰ ਲੈ ਕੇ ਇਸ ਵੇਲੇ ਸਰਗਰਮੀਆਂ ਜਿਹੜੀਆਂ ਜੀ ਉਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਵਾਹਵਾ ਤੇਜ਼ ਕੀਤੀਆਂ ਹੋਈਆਂ ਨੇ ਜੀ। ਇਹ ਸ਼ਤਾਬਦੀ ਵਰ੍ਹੇ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਜੀ ਅਕਾਲੀ ਦਲ ਕਿੱਧਰ ਨੂੰ ਲੈ ਕੇ ਜਾਊਗਾ, ਇਹਦੇ ਉੱਤੇ ਕਈ ਕਿਸਮ ਦੀਆਂ ਸੰਭਾਵਨਾਵਾਂ, ਟਿੱਪਣੀਆਂ ਜਿਹੜੀਆਂ ਜੀ ਉਹ ਜਾਰੀ ਨੇ। ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆਪਣੇ ਪੁੱਤ ਨੂੰ ਰੋਕਿਆ ਸੀ ਕਿ ਮਾਹੌਲ ਠੀਕ ਨਹੀਂ, ਸਮਾਂ ਸਹੀ ਨਹੀਂ, ਲੋਕ ਸਭਾ ਦੀ ਚੋਣ ਨਾ ਲੜ। ਉਦੋਂ ਅਕਾਲੀ ਦਲ ਬਾਦਲ ਦੇ ਨੇਤਾਵਾਂ ਨੇ ਜਿਹੜਾ ਸੀਗਾ ਜੀ ਉਹ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਆਪਣੇ ਨਾਲ ਲੈ ਕੇ ਉਹਨੂੰ ਛੁਡਵਾਤੀ। ਜੋ ਹਸ਼ਰ ਹੋਇਆ ਉਹ ਕਿਸੇ ਤੋਂ ਬੁੱਝਾ ਨਹੀਂ। ਹੁਣ ਜਦੋਂ 14 ਤਰੀਕ ਨੂੰ ਇੱਕ ਜਿਹੜਾ ਜੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਵੀ ਅੰਮ੍ਰਿਤਸਰ ਰੱਖ ਲਿਆ। ਹਾਲਾਂਕਿ ਉਹ ਇਹ ਕਹਿੰਦੇ ਆ ਕਿ ਉਹਨਾਂ ਨੇ ਇੱਥੇ ਕੋਈ ਰਾਜਸੀ ਸ਼ੋਅ ਨਹੀਂ ਕਰਨਾ ਵੱਡਾ, ਭਾਵ ਕਿ ਭੀੜਾਂ ਨਹੀਂ ਜਟਾਉਣੀਆਂ। 500 ਬੰਦੇ ਦਾ ਕਹਿੰਦੇ ਹਾਲ ਆ। ਗੱਲ ਉੱਥੇ 500 ਬੰਦਿਆਂ ਦੇ ਵਿੱਚ ਪਹੁੰਚਣ ਵਾਲੇ 5 ਜਾਂ 7 ਬੰਦਿਆਂ ਦੀ ਹੋਣੀ ਆ ਕਿ ਕੌਣ ਕੌਣ ਜਿਹੜਾ ਜੀ ਉਹ ਪਹੁੰਚਦੇ ਆ। ਇਹ ਜਿਹੜੀਆਂ ਦੀ ਕਨਸੂਆਂ ਆ ਰਹੀਆਂ ਨੇ ਕਿ ਕੱਲ ਦੇ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਭਰਪੂਰ ਕੋਸ਼ਿਸ਼ ਕਰ ਰਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਇਸ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਤੁਰੇ। ਕੱਲ ਸਾਰੀ ਦਿਹਾੜੀ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੇ ਕੋਲੇ ਦਲਜੀਤ ਸਿੰਘ ਚੀਮਾ ਤੇ ਬਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਲੱਗੇ ਰਹੇ ਆ। ਪਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਹੁਣ ਆਪਣੀ ਗੱਲ ਦੇ ਉੱਤੇ ਅੜ ਗਏ ਨੇ ਕਿ ਉਹ ਆਪਣੇ ਪਿਓ ਦੇ ਨਾਲ ਜਿਹੜਾ ਦੀ ਜਾਣਗੇ ਤੇ ਉਹਦੀ ਸਲਾਹ ਜਿਹੜੀ ਜੀ ਉਹ ਮੰਨਣਗੇ। ਇਹ ਵੀ ਜਿਹੜਾ ਦੀ ਆਖਿਆ ਗਿਆ ਅਕਾਲੀ ਦਲ ਦੇ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਕਿ ਉਹਨੂੰ ਬਹੁਤ ਚੰਗੀ ਜਗ੍ਹਾ ਜਿਹੜੀ ਜੀ ਉਹ ਮਿਲੀ ਆ। ਪਰ ਸ਼ਾਇਦ ਪਰਮਿੰਦਰ ਸਿੰਘ ਢੀਂਡਸਾ ਹੋਰੀ ਵੀ ਇਹ ਗੱਲ ਸਮਝਦੇ ਨੇ ਕਿ ਜੇ ਉਹ ਫਾਈਨੈਂਸ ਮਿਨਿਸਟਰ ਬਣੇ ਤਾਂ ਉਹ ਪਰਮਿੰਦਰ ਸਿੰਘ ਢੀਂਡਸਾ ਹੋਣ ਕਰਕੇ ਫਾਈਨੈਂਸ ਮਿਨਿਸਟਰ ਨਹੀਂ ਬਣੇ, ਬਲਕਿ ਉਹ ਸੁਖਦੇਵ ਸਿੰਘ ਢੀਂਡਸਾ ਦੇ ਮੁੰਡੇ ਹੋਣ ਕਰਕੇ ਫਾਈਨੈਂਸ ਮਿਨਿਸਟਰ ਜਿਹੜਾ ਜੀ ਉਹ ਬਣੇ। ਉਹਨਾਂ ਨੂੰ ਸ਼ਾਇਦ ਜਿਹੜੀ ਜੀ ਇਹ ਗੱਲ ਸਮਝ ਆਇਆ ਕਿ ਅੱਜ ਜੇਕਰ ਉਹ ਅਕਾਲੀ ਦਲ ਬਾਦਲ ਦੇ ਨਾਲ ਤੁਰਦੇ ਨੇ ਤੇ ਬਾਦਲ ਦਲ ਜੇਕਰ ਦੁਬਾਰਾ ਫੇਰ ਜਿਹੜਾ ਜੀ ਉਹ ਪਾਵਰਫੁਲ ਹੁੰਦਾ ਤੇ ਉਹ ਜੇ ਜੜ੍ਹਾਂ ਕਿਸੇ ਦੀਆਂ ਵੱਢਣਗੇ ਤੇ ਉਸ ਪਰਮਿੰਦਰ ਸਿੰਘ ਢੀਂਡਸਾ ਦੀਆਂ ਵੱਢਣਗੇ, ਜਿਹਦੇ ਕਰਕੇ ਪਰਮਿੰਦਰ ਸਿੰਘ ਢੀਂਡਸਾ ਹੁਣ ਆਪਣੇ ਪਿਤਾ ਦੇ ਨਾਲ ਜਿਹੜਾ ਜੀ ਉਹ ਤੁਰਨ ਦੇ ਵਾਸਤੇ ਹਾਮੀ ਉਧਰ ਭਰ ਚੁੱਕਿਆ। ਇਹਦੇ ਨਾਲ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਅਟਕਲਾਂ ਕਨਸੋਆਂ ਸ਼ੁਰੂ ਹੋ ਗਈਆਂ ਨੇ ਕਿ ਕੌਣ ਕੌਣ ਹੋਰ ਜਿਹੜੇ ਆ ਉਹ 14 ਤਰੀਕ ਨੂੰ ਉਸ ਦਿਨ ਜਾਣਗੇ। ਜਿਹੜਾ ਖੋਰਾ ਆ ਉਹਨੂੰ ਰੋਕਣ ਦੇ ਵਾਸਤੇ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਪੱਬਾ ਭਾਰ ਹੋਇਆ ਪਿਆ। ਪਰ ਇਹ ਕਿਹਾ ਜਾ ਰਿਹਾ ਕਿ ਮੁੱਠੀਆਂ ਦੇ ਵਿੱਚ ਜਿਹੜੀ ਰੇਤ ਵਾਂਗੂ ਹੌਲੀ ਹੌਲੀ ਜਿਹੜੇ ਜੀ ਉਹ ਬਹੁਤੇ ਕਿਰਦੇ ਨਜ਼ਰ ਆ ਰਹੇ ਨੇ। ਨਾਮ ਤਾਂ ਕਈ ਚਰਚਾ ਦੇ ਵਿੱਚ ਨੇ ਜਿਹੜੇ ਜਿਹੜੇ ਉੱਧਰ ਜਾ ਸਕਦੇ ਨੇ, ਕਿਹੜੇ ਕਿਹੜੇ ਹੋਣਗੇ ਅਸਲ ਕਹਾਣੀ ਜਿਹੜੀ ਜੀ ਉਹ 14 ਨੂੰ ਹੀ ਪਤਾ ਲੱਗੂਗੀ। ਪਰ ਇੰਨਾ ਕੁ ਪਤਾ ਲੱਗਿਆ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਵਾਹਵਾ ਸਰਗਰਮ ਇਸ ਵੇਲੇ ਨੇ ਔਰ ਫੋਨ ਵਗੈਰਾ ਕਰਕੇ ਵੱਡੇ ਜਿਹੜੇ ਅਕਾਲੀ ਦਲ ਬਾਦਲ ਦੇ ਲੀਡਰ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਜੀ। ਬਹੁਤ ਕੁਝ ਚੱਲ ਰਿਹਾ ਜੀ ਇਹਨਾਂ ਦਾ। ਤੇ ਅੱਗੇ JNU ਦੇ ਵਿਦਿਆਰਥੀਆਂ ਦੀ ਗੱਲ ਕਰੀਏ ਤੇ ਉਹਨਾਂ ਤੇ ਫਿਰ ਲਾਠੀਚਾਰਜ ਹੋਇਆ। ਕਿਉਂਕਿ ਹੋਸਟਲ ਦੇ ਵਿੱਚ ਫੀਸਾਂ ਦੇ ਵਾਧੇ ਦੇ ਮੁੱਦੇ ਦੇ ਉੱਤੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਲਈ ਜਿਹੜਾ ਸੀਗਾ ਜੀ ਉਹ ਵੱਧ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਜਿਹੜਾ ਸੀਗਾ ਜੀ ਪੁਲਿਸ ਦੀਆਂ ਡਾਂਗਾਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਿਆ। ਇਹਨਾਂ ਨੂੰ ਮੈਟਰੋ ਸਟੇਸ਼ਨ ਦੇ ਕੋਲੇ ਰੋਕ ਕੇ ਉਹਨਾਂ ਦੇ ਉੱਤੇ ਡਾਂਗ ਜਿਹੜੀ ਸੀ ਉਹ ਭਰਾਈ ਗਈ। JNU ਤੋਂ ਜਦੋਂ ਮਾਰਚ ਸ਼ੁਰੂ ਹੋਇਆ ਸੀਗਾ ਤਾਂ ਪੁਲਿਸ ਤਾਇਨਾਤ ਕੀਤੀ ਗਈ ਸੀ। ਪੁਲਿਸ ਨੇ ਕੁਝ ਸਟੂਡੈਂਟਸ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ। ਕੈਂਪਸ ਦੇ ਵੱਲ ਆਉਣ ਵਾਲੀਆਂ ਸੜਕਾਂ ਨੂੰ ਆਵਾਜਾਈ ਜਿਹੜੀ ਬੰਦ ਕਰਤਾ। ਪੁਲਿਸ ਅਧਿਕਾਰੀਆਂ ਨੇ ਇਹ ਕਿਹਾ ਕਿ ਸਟੂਡੈਂਟਸ ਨੂੰ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਜਿਹੜਾ ਦੀ ਉਹ ਕਰਨ ਲਈ ਕਿਹਾ ਸੀ। ਜਿਹੜੇ ਸਟੂਡੈਂਟ ਸੀਗੇ ਜਦੋਂ ਭੀਕਾ ਜੀ ਕਾਮਾ ਪਲੇਸ ਮੈਟਰੋ ਸਟੇਸ਼ਨ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਬੈਰੀਕੇਡਾਂ ਨੂੰ ਟੱਪ ਕੇ ਪਾਰ ਕਰਨ ਦੀ ਜਿਹੜੀ ਦੀ ਉਹ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਜਿਹੜਾ ਦੀ ਉਹ ਕਰ ਦਿੱਤਾ। ਇਹ ਜਿਹੜੇ ਸਟੂਡੈਂਟ ਸੀਗੇ ਉਹ ਰਾਸ਼ਟਰਪਤੀ ਦੇ ਨਾਲ ਮਿਲਣ ਦਾ ਸਮਾਂ ਚਾਹੁੰਦੇ ਸੀਗੇ ਤਾਂ ਕਿ ਰਾਸ਼ਟਰਪਤੀ ਦਖਲ ਦੇ ਕੇ ਉਹਨਾਂ ਦੇ ਹੋਸਟਲ ਦੀ ਵਧਾਈ ਗਈ ਫੀਸ ਦੇ ਫੈਸਲੇ ਨੂੰ ਵਾਪਸ ਜਿਹੜਾ ਜੀ ਉਹ ਕਰਵਾਉਣ। ਸਟੂਡੈਂਟਾਂ ਨੇ ਫੋਟੋਆਂ ਜਾਰੀ ਕਰਕੇ ਦਾਅਵਾ ਕੀਤਾ ਕਿ ਪੁਲਿਸ ਨੇ ਮਾਰਚ ਤੋਂ ਪਹਿਲਾਂ ਯੂਨੀਵਰਸਿਟੀ ਦੇ ਸਾਰੇ ਗੇਟ ਜਿਹੜਾ ਜੀ ਉਹ ਬੰਦ ਕਰ ਦਿੱਤੇ। ਚਰਚਾ ਜਿਹੜਾ ਜੀ ਵੱਡੇ ਪੱਧਰ ਦੇ ਉੱਤੇ ਚੱਲੀ ਜਾਂਦਾ ਹੈ ਕਿ ਉੱਥੇ ਬੰਦਾ ਜਿਹੜਾ VC ਲਾਇਆ ਹੋਇਆ ਉਹ ਜਾਣ ਬੁੱਝ ਕੇ ਇਹ ਲਾਇਆ ਹੋਇਆ ਜੀ, ਕਿਉਂਕਿ ਜਿਵੇਂ ਇਹ ਕਿਹਾ ਜਾ ਰਿਹਾ ਕਿ ਉਹ ਅੱਤਵਾਦੀਆਂ ਦੀ ਫੈਕਟਰੀ ਆ, ਉੱਥੋਂ ਅੱਤਵਾਦੀ ਜਿਹੜੇ ਜੀ ਉਹ ਪੈਦਾ ਹੁੰਦੇ ਆ, ਉੱਥੇ ਟੁਕੜੇ ਟੁਕੜੇ ਗੈਂਗ ਜਿਹੜਾ ਜੀ ਉਹ ਪੈਦਾ ਹੁੰਦਾ। ਉਹ ਜਿਹੜੀਆਂ ਦੀ ਇਹ ਸਿਰਫ ਇਲਜ਼ਾਮ ਲਾਉਣ ਵਾਲੀ ਗੱਲ ਹੈ। ਅਸਲ ਦੇ ਵਿੱਚ ਜਿਹੜੀ ਕਹਾਣੀ ਆ ਉਹ ਇਹ ਆ
ਕਿ ਉੱਥੇ ਕਿਤੇ ਗਰੀਬ ਜਿਹੜੇ ਲੋਕ ਨੇ ਉਹਨਾਂ ਦੇ ਬੱਚੇ ਪੜ੍ਹ ਨਾ ਜਾਣ, ਪੜ੍ਹ ਕੇ ਕਿਤੇ ਅੱਗੇ ਨਾ ਜੀ ਨਿਕਲ ਜਾਣ। ਹਾਲਾਂਕਿ ਇਸ ਵੇਲੇ ਦੋ ਜਿਹੜੇ ਮੰਤਰੀ ਮੰਡਲ ਦੇ ਵਿੱਚ ਬੈਠੇ ਬੰਦੇ ਨੇ ਉਹ ਵੀ JNU ਦੇ ਜਿਹੜੇ ਜੀ ਉਹ ਪੜ੍ਹੇ ਹੋਏ ਨੇ, ਸਣੇ ਫਾਈਨੈਂਸ ਮਿਨਿਸਟਰ ਦੇ। ਤਾਂ ਇਹ ਜਿਹੜਾ ਹੈ ਨਾ ਜੀ ਅੱਡਾ, ਜਿੱਥੋਂ ਪੜ੍ਹਨ ਵਾਲੇ ਲੋਕ ਨਾ ਕਿਤੇ ਨਿਕਲ ਆਉਣ, ਇਹਨਾਂ ਨੂੰ ਰੋਕਣ ਦੇ ਇਹ ਸਾਰੇ ਜਿਹੜਾ ਜੀ ਉਹ ਯਤਨ ਨੇ। ਤਾਂ ਕਰਕੇ ਡਾਂਗਾਂ ਦੇ ਨਾਲ ਕੁੱਟ-ਕੁੱਟ ਕੇ ਜਿਹੜਾ ਜੀ ਉਹਨਾਂ ਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਜਿਹੜੀ ਉਹ ਜਾਰੀ ਹੈ। ਪਰ ਗੱਲ ਤਾਂ ਇਹ ਹੈਗੀ ਆ ਵੀ ਕਈ ਵਾਰੀ ਉਹ ਤਸਵੀਰ ਦਿਖਾਉਂਦੇ ਆ ਰਾਸ਼ਟਰਪਤੀ ਦੀ, ਤੇ ਉਹਦੇ ਹੱਥ 'ਚ ਅਖਬਾਰ ਹੁੰਦੀ ਆ। ਕੀ ਉਹਨੂੰ ਇਹ ਸਮਝ ਨਹੀਂ ਲੱਗਦੀ ਵੀ ਮੈਨੂੰ ਕੋਈ ਮਿਲਣ ਆ ਰਿਹਾ, ਮੈਂ 2-4 ਉਹਨਾਂ ਦੇ ਬੰਦਿਆਂ ਨੂੰ ਮਿਲਾਂ? ਉਹਨਾਂ ਤੱਕ ਤਾਂ ਨਾ ਤਾਂ ਪਹੁੰਚਣ ਦਿੱਤਾ ਜਾਂਦਾ ਜੀ ਕਿਸੇ ਨੂੰ, ਤੇ ਨਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਰਾਸ਼ਟਰਪਤੀ ਉਹਨਾਂ ਨੂੰ ਹਦਾਇਤਾਂ ਜਿਹੜੀਆਂ ਜੀ ਉਹ ਕਿਹੋ ਜਿਹੀਆਂ ਹੁੰਦੀਆਂ ਨੇ ਉਹਨਾਂ ਤੋਂ ਪੁੱਛਿਆ ਹੀ ਨਹੀਂ ਜਾਂਦਾ ਕਿ ਰਾਸ਼ਟਰਪਤੀ ਰਾਜ ਜਿਹੜਾ ਕਦੋਂ ਲਾ ਦਿੱਤਾ ਜਾਂਦਾ। ਉਹ ਰਾਤ ਨੂੰ ਤੜਕਸਾਰ ਉਹਨਾਂ ਨੂੰ ਵੀ ਸ਼ਾਇਦ ਅਖਬਾਰ ਜਿਹੜੀ ਤੁਸੀਂ ਕਹਿੰਦੇ ਹੋ ਉਹਦੇ ਚੋਂ ਪੜ੍ਹ ਕੇ ਪਤਾ ਲੱਗਦਾ ਕਿ ਅੱਛਾ ਰਾਸ਼ਟਰਪਤੀ ਰਾਜ ਤਾਂ ਲਾ ਦਿੱਤਾ ਗਿਆ। ਉਹਨਾਂ ਨੂੰ ਬਾਅਦ ਚੇਤਾ ਆਉਂਦਾ ਉਹਨਾਂ ਦੀ ਰਾਸ਼ਟਰਪਤੀ ਤਾਂ ਮੈਂ। ਇਸ ਕਰਕੇ ਜਿਹੜੀਆਂ ਹਦਾਇਤਾਂ ਸਰਕਾਰ ਦੇ ਵੱਲੋਂ ਨੇ ਨਾ ਜੀ ਇਸ JNU ਦੇ ਵਿਦਿਆਰਥੀਆਂ ਨੂੰ ਲੈ ਕੇ, ਹੁਣ ਤਾਂ ਵਿਚਾਰੇ ਨੇ ਉਹਦੇ ਉੱਤੇ ਹੀ ਅਮਲ ਜਿਹੜਾ ਜੀ ਉਹ ਕਰਨਾ। ਇਹ ਤਾਂ ਕਿਤੇ ਕਿਤੇ ਕੋਈ ਟਾਵਾਂ ਤੁਸੀਂ ਕਹਿ ਦਿਓ ਕਿ APJ ਅਬਦੁਲ ਕਲਾਮ ਵਰਗਾ ਬੰਦਾ ਜਿਹੜਾ ਜੀ ਉਹ ਆਉਂਦਾ ਤੇ ਉਹ ਵੇਰ ਜਾਂਦਾ। ਬੜੀ ਮਾੜੀ ਗੱਲ ਹੈ ਵੈਸੇ। ਤੇ ਅੱਗੇ ਗੱਲ ਕਰਦੇ ਹਾਂ ਗਾਇਕ ਪੰਮੀ ਬਾਈ ਦੀ। ਉਸ ਦੇ ਨਾਲ 2 ਵਾਰੀ ਸਾਈਬਰ ਵਾਲਿਆਂ ਨੇ ਠੱਗੀ ਮਾਰੀ ਹੈ। ਉਹ ਠੱਗੀਆਂ ਤਾਂ ਅੱਜ ਕੱਲ੍ਹ ਸਾਈਬਰ ਦੀਆਂ ਬਹੁਤ ਜਿਹੜੀਆਂ ਜੀ ਉਹ ਵੱਜਦੀਆਂ ਨੇ, ਪਰ ਜਦੋਂ ਤੁਰੇ ਫਿਰੇ ਲੋਕ ਜਿਹੜੇ ਨੇ ਉਹ ਵੀ ਇਹਨਾਂ ਠੱਗੀਆਂ ਦਾ ਸ਼ਿਕਾਰ ਹੋ ਜਾਣ, ਕਿਉਂਕਿ ਹੁੰਦੇ ਤਾਂ ਲਾਲਚ ਦੇ ਤਹਿਤ ਹੀ ਹੈ ਨਾ ਇਹ ਠੱਗੀਆਂ ਜਿਹੜੀਆਂ। ਤੁਹਾਨੂੰ ਯਾਦ ਹੋਣਾ ਕਿ ਪਰਨੀਤ ਕੌਰ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ, ਮੁੱਖ ਮੰਤਰੀ ਦੀ ਪਤਨੀ ਵੀ ਆ, ਉਹਨੂੰ ਇਹ ਕਿਹਾ ਗਿਆ ਸੀਗਾ ਵੀ ਜਿਹੜੀ ਹੁਣ ਤੁਹਾਡੀ ਤਨਖਾਹ ਆ ਉਹ ਅਸੀਂ ਵਧਾਤੀ ਆ, ਤੇ ਤੁਹਾਡੇ ਜਿਹੜੇ ਇਹਦੀ ਕਾਰਡ ਦੀ ਲਿਮਿਟ ਵੀ ਵਧਾਤੀ ਆ, ਤੇ ਦਿਓ ਜਿਹੜਾ ਕਾਰਡ ਨੰਬਰ ਤੇ ਨਾਲ ਦਿਓ ਜਿਹੜਾ ਜੀ ਪਾਸਵਰਡ ਵੀ ਦੇਤਾ ਉਹਨਾਂ ਨੇ। ਤਨਖਾਹ ਤੇ ਲਿਮਿਟ ਵਧਾਉਣ ਦੇ ਲਾਲਚ ਦੇ ਵਿੱਚ ਇਹ ਅਗਲੇ ਕਢਾ ਕੇ ਉਹ ਗਏ ਸੀ। ਉਹ ਵੱਖਰੀ ਗੱਲ ਆ ਕਿ ਪੁਲਿਸ ਉਦੋਂ ਮੁਸ਼ਤੈਦ ਹੋ ਗਈ, ਕਿਉਂਕਿ ਮੈਂਬਰ ਪਾਰਲੀਮੈਂਟ ਤੇ ਮੁੱਖ ਮੰਤਰੀ ਦੀ ਪਤਨੀ ਦੇ ਮਾਮਲਾ ਸੀਗਾ। ਇਹ ਜਿਹੜੀ ਠੱਗੀ ਆ ਜੀ ਇਹ ਪੰਮੀ ਬਾਈ ਹੋਰਾਂ ਦੇ ਨਾਲ ਵੱਜੀ ਆ, 2 ਵਾਰੀ ਵੱਜੀ ਆ। ਬਲਕਿ ਇਹ ਕਿਹਾ ਗਿਆ ਪੰਮੀ ਬਾਈ ਹੋਰਾਂ ਨੂੰ ਕਿ ਉਹਨਾਂ ਨੂੰ ਈਮੇਲ ਆਉਂਦੀ ਆ ਕਿ ਕੋਕ ਸਟੂਡੀਓ ਜਿਹੜਾ ਬੜਾ ਫੇਮਸ ਹੈ ਜੀ, ਉਹ ਕਹਿੰਦੇ ਤੁਹਾਨੂੰ ਜਿਹੜਾ ਰਿਕਾਰਡ ਕਰਨਾ ਚਾਹੁੰਦੇ ਆ। ਇਹ ਵੀ ਸ਼ਾਇਦ ਪਹਿਲੀ ਵਾਰੀ ਆ ਤੇ ਇਹ ਕੋਕ ਸਟੂਡੀਓ ਵਾਲੇ ਈਮੇਲ ਕਰਕੇ ਕਿਸੇ ਨੂੰ ਜਿਹੜਾ ਜੀ ਉਹ ਸੱਦ ਰਹੇ ਆ। ਉਹ ਕੁਝ ਸਿੰਗਰ ਤਾਂ ਉਹਨਾਂ ਦੇ ਪਿੱਛੇ ਫਿਰਦੇ ਆ ਜਿੰਨੀ ਉਹਨਾਂ ਦੀ ਜਿਹੜੀ ਉਹ ਚੜ੍ਹਾਈ ਆ, ਪਰ ਪੰਮੀ ਬਾਈ ਹੁਰੀ ਉਹਦੇ ਵਿੱਚ ਫਸ ਗਏ ਉਸ ਚੀਜ਼। ਇਹ ਕਿਹਾ ਗਿਆ ਕਿ ਇੰਨੇ ਪੈਸੇ ਜਿਹੜੇ ਜੀ ਉਹ ਜਮ੍ਹਾਂ ਕਰਾ ਦਿਓ ਤੇ ਤੁਹਾਨੂੰ ਨਾਲ ਸਣੇ ਜਿਹੜੀ ਜੀ ਚੰਡੀਗੜ੍ਹ ਤੋਂ ਤੁਸੀਂ ਜਿਹੜੀ ਆ ਉਹ ਫਲਾਈਟ ਲੈਣੀ ਆ, ਬੰਬੇ ਆ ਕੇ ਉਤਰਨਾ ਤੇ ਉੱਥੇ ਤੁਹਾਡੀ ਰਿਕਾਰਡਿੰਗ ਆ। ਪੈਸੇ ਜਮ੍ਹਾਂ ਕਰਾ ਕੇ ਉਹਨਾਂ ਦੇ ਖਾਤੇ 'ਚ ਜਿਹੜਾ ਦਿਨ ਦੱਸਿਆ ਸੀ, ਪੰਮੀ ਬਾਈ ਹੁਰੀ ਲੀੜਾ ਵੱਤਾ ਲੈ ਕੇ ਪਹੁੰਚ ਗਏ ਜੀ ਚੰਡੀਗੜ੍ਹ ਏਅਰਪੋਰਟ ਦੇ ਉੱਤੇ। ਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਇਸ ਨਾਲ ਵੀ ਤਾਂ ਕੋਈ ਏਅਰਲਾਈਨ ਹੀ ਹੈ ਨੀ ਗੀ, ਤੇ ਨਾ ਜਿਹੜੀ ਜੀ ਉਸ ਦਿਨ ਕੋਈ ਏਦਾਂ ਦੀ ਫਲਾਈਟ ਇੰਨੇ ਵਜੇ ਜਿਹੜੀ ਜੀ ਉਹ ਬੰਬੇ ਨੂੰ ਹੈਗੀ ਆ। ਉੱਥੋਂ ਉਹਨਾਂ ਨੂੰ ਸਮਝ ਲੱਗੀ ਇਹ ਠੱਗੀ ਵੱਜ ਗਈ। ਇੱਥੇ ਬਸ ਨਹੀਂ ਹੋਈ ਠੱਗੀ, ਤੇ ਪੰਮੀ ਬਾਈ ਹੁਰੀ ਜਿਹੜਾ ਜੀ ਉਹ ਵੀ ਇੱਥੇ ਨਹੀਂ ਰੁਕੇ। ਫਿਰ ਉਹਨਾਂ ਨੂੰ ਮੈਸੇਜ ਜਿਹੜਾ ਜੀ ਆਉਂਦਾ ਤੇ ਤੁਹਾਡੇ YouTube ਦੇ ਉੱਤੇ ਹਿੱਟ ਬਹੁਤ ਵੱਜੇ ਆ, 16 ਲੱਖ ਰੁਪਈਆ ਤੁਹਾਡਾ ਇਕੱਠਾ ਹੋਇਆ ਪਿਆ ਜਿੰਨੀਆਂ ਹਿੱਟ ਵੱਜੀਆਂ, ਤੇ ਉਹ ਕਢਵਾਉਂਦੇ ਕਿਉਂ ਨਹੀਂ ਇੰਨਾ ਪੈਸਾ ਜਿਹੜਾ ਜੀ। ਤੇ ਉਹਨੂੰ ਕਢਵਾਉਣ ਦੇ ਜਿਹੜਾ ਜੀ ਉਹ ਤਰੀਕਾ ਪੁੱਛਿਆ, ਤੇ ਤਰੀਕਾ ਵੀ ਝੱਟ ਦੇਣੀ ਅਗਲਿਆਂ ਨੇ ਦੱਸਤਾ ਵੀ ਇਹਦੇ ਉੱਤੇ ਟੈਕਸ ਲੱਗਦਾ ਇੰਨਾ ਜਿਹੜਾ, ਤੇ ਉਹ ਤੁਸੀਂ ਜਮ੍ਹਾਂ ਕਰਾ ਦਿਓ ਤੇ ਨਾਲ ਦੀ ਨਾਲ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੇ ਜੀ ਪੈਸੇ ਟ੍ਰਾਂਸਫਰ ਹੋ ਜਾਣੇ ਆ। ਉਹਨਾਂ ਨੇ ਚੁੱਕ ਕੇ ਉਹ ਪੈਸੇ ਵੀ ਜਿਹੜੇ ਸੀਗੇ ਜੀ ਉਹ ਜਮ੍ਹਾਂ ਕਰਾਤੇ, ਤੇ ਬਾਅਦ ਦੇ ਵਿੱਚ ਜਿਹੜਾ ਜੀ ਇਹ ਪਤਾ ਲੱਗਿਆ ਬਈ ਇਹ ਵੀ ਠੱਗੀ ਸੀ। ਇੱਕ ਵਾਰੀ ਠੱਗਿਆ ਜਾਵੇ ਬੰਦਾ ਤਾਂ ਠੀਕ ਆ, ਜਦੋਂ ਬਾਰ-ਬਾਰ ਠੱਗਿਆ ਜਾਵੇ ਉਹ ਵੀ ਪੈਸੇ ਦੇ ਲਾਲਚ ਦੇ ਵਿੱਚ ਬਿਨਾਂ ਪਤਾ ਕੀਤੇ ਤੋਂ ਵੀ ਜਿਹੜਾ ਬੰਦਾ ਮੈਨੂੰ ਈਮੇਲ ਕਰ ਰਿਹਾ ਜਾਂ ਕੋਕ ਸਟੂਡੀਓ ਵਾਲੇ ਕੋਈ ਈਮੇਲ ਜਿਹੜੀ ਜੀ ਉਹ ਕਰਦੇ ਆ ਕਿਸੇ ਨੂੰ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਇੱਕ ਗਾਇਕ ਨੇ ਕੁਝ ਸਮਾਂ ਪਹਿਲਾਂ ਜਿਹੜਾ ਜੀ ਇਹਦੇ ਸੰਬੰਧੀ ਵੀਡੀਓ ਵੀ ਇੱਕ ਪਾਈ ਸੀ ਕਿ ਉਹਦੇ ਨਾਲ ਠੱਗੀ ਜਿਹੜੀ ਵੱਜੀ ਆ ਉਹਨੂੰ ਭੁੱਲ ਕੇ ਜਾਂ ਉਹਦੇ ਉੱਤੇ ਅਮਲ ਨਾ ਕਰਕੇ ਜਿਹੜਾ ਜੀ ਇਸ ਲਾਲਚ ਦੇ ਵਿੱਚ ਵੀ ਕੋਕ ਸਟੂਡੀਓ ਵਾਲਿਆਂ ਨੇ ਹੁਣ ਮੈਨੂੰ ਜਿਹੜਾ ਜੀ ਰਿਕਾਰਡ ਕਰ ਲੈਣਾ ਜਾਂ ਫਿਰ 16 ਲੱਖ ਰੁਪਈਆ ਜਿਹੜਾ ਪਿਆ ਉਹ ਤਾਂ ਨਾਲ ਦੀ ਨਾਲ ਟ੍ਰਾਂਸਫਰ ਹੋ ਕੇ ਮੇਰੇ ਖਾਤੇ ਦੇ ਵਿੱਚ ਜਿਹੜਾ ਜੀ ਆ ਜਾਣਾ। ਉਹਦੇ 'ਚ ਪੰਮੀ ਬਾਈ ਹੁਰੀ ਵੀ ਠੱਗੇ ਗਏ। ਔਰ ਹੁਣ ਇਹ ਜਿਹੜੀਆਂ ਕੰਪਲੇਂਟ ਨੇ ਦੋਨੋਂ ਜਿਹੜੀਆਂ ਉਹ ਪਹੁੰਚ ਗਈਆਂ ਪਟਿਆਲੇ ਦੀ ਪੁਲਿਸ ਦੇ ਕੋਲੇ। ਉਹ ਪਟਿਆਲੇ ਰਹਿੰਦੇ ਨੇ। ਪਟਿਆਲੇ ਦੀ ਪੁਲਿਸ ਜਿਹੜੀ ਆ ਜੀ ਉਹ ਹੁਣ ਲੱਭ ਰਹੀ ਆ ਵੀ ਇਹ ਕੋਕ ਸਟੂਡੀਓ ਕਿੱਥੇ ਆ ਤੇ ਉਹ ਜਹਾਜ਼ ਕਿੱਥੇ ਆ ਜਿਹਦੇ ਉੱਤੇ ਚੜ੍ਹ ਕੇ ਪੰਮੀ ਬਾਈ ਹੋਰਾਂ ਨੇ ਕੋਕ ਸਟੂਡੀਓ ਜਾਣਾ ਸੀ। ਲਾਲਚ ਵੀ ਹੈ ਨਾ, ਲਾਲਚ ਵੀ ਬੁਰੀ ਬਲਾ ਆ। ਤੇ ਅੱਗੇ ਗੱਲ ਕਰਦੇ ਹਾਂ, ਕਾਂਗਰਸੀ ਵਰਕਰਾਂ ਦੇ ਵਿੱਚ ਇੰਨਾ ਰੋਹ ਆ ਕਿ ਪ੍ਰਧਾਨ ਦਾ ਬਾਹਰ ਨਿਕਲਣਾ ਔਖਾ ਹੋਇਆ। ਬਿਲਕੁਲ ਜੀ, ਜਿੱਥੇ ਜਾਂਦੇ ਆ ਉਹ ਸਵਾਲ ਤਾਂ ਜਿਹੜੇ ਉਹ ਹੋ ਰਹੇ ਆ, ਥਾਂ ਸਵਾਲ ਜਿਹੜੇ ਜੀ ਉਹ ਹੋ ਰਹੇ ਆ। ਚਾਹੇ ਜੇ ਸੋਸ਼ਲ ਮੀਡੀਆ ਦੇ ਨਾਲ
ਜਿਹੜੇ ਆਪਣੇ ਸਰੋਤੇ ਨੇ ਉਹ ਜੁੜੇ ਨੇ। ਤੇ ਅੱਜ ਦੀ ਪੋਸਟ ਹੀ ਤੁਸੀਂ ਦੇਖ ਲਓ, ਜਿਹੜੀ ਸਵੇਰੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਦੀ ਉਹ ਪਾਈ ਆ, ਤੇ ਥੱਲੇ ਕਮੈਂਟ ਜਿਹੜੇ ਦੀ ਉਹ ਪੜ੍ਹ ਲੈਣਾ, ਸਾਰਾ ਕੁਝ ਜਿਹੜਾ ਦੀ ਉਹ ਪਤਾ ਲੱਗ ਜੂਗਾ ਲੋਕ ਕੀ ਕੁਝ ਜਿਹੜਾ ਦੀ ਉਹ ਬੋਲ ਰਹੇ ਆ। ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਹੋਰੀ, ਉਹਨਾਂ ਨੇ ਪਾਰਟੀ ਵਰਕਰਾਂ ਦੇ ਕੋਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਫੀਡਬੈਕ ਜਿਹੜਾ ਸੀਗਾ ਜੀ ਉਹ ਲੈਣ ਦੇ ਵਾਸਤੇ ਜਿਹੜਾ ਦੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਤਾਂ ਜਿਹੜੇ ਵਰਕਰ ਸੀ ਜੀ ਉਹਨਾਂ ਦਾ ਗੁੱਸਾ ਭੜਕ ਕੇ ਸਾਹਮਣੇ ਆ ਗਿਆ। ਪੇਂਡੂ ਤੇ ਸ਼ਹਿਰੀ ਇਲਾਕਿਆਂ ਦੀਆਂ ਕੀਤੀਆਂ ਗਈਆਂ ਮੀਟਿੰਗਾਂ ਦੇ ਵਿੱਚ ਬਰਗਾੜੀ ਕਾਂਡ, ਚਿੱਟਾ, ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਨੀਲੇ ਕਾਰਡ, ਸਮਾਰਟ ਕਾਰਡ, ਇਹ ਭਖ ਦੇ ਮੁੱਦੇ ਜਿਹੜੇ ਸੀਗੇ ਜੀ ਉਹ ਇੰਨੇ ਭਖ ਗਏ ਕਿ ਜਵਾਬ ਦੇਣਾ ਔਖਾ ਹੋ ਗਿਆ। ਕਾਂਗਰਸ ਦੇ ਬਲਾਕ ਪ੍ਰਧਾਨਾਂ ਤੇ ਪਾਰਟੀ ਦੇ ਵੱਖ-ਵੱਖ ਸੈੱਲਾਂ ਦੇ ਮੁਖੀਆਂ ਤੇ ਸ਼ਹਿਰ ਦੇ ਕੌਂਸਲਰ ਜਿਹੜੇ ਸੀਗੇ ਜੀ ਉਹਨਾਂ ਨੇ ਜਲੰਧਰ ਦੇ ਵਿੱਚ ਇਕਸੁਰ ਹੁੰਦਿਆਂ ਪੰਜਾਬ ਦੇ ਵਿੱਚ 3 ਸਾਲਾਂ ਤੋਂ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਦਫ਼ਤਰਾਂ 'ਚ ਪਾਰਟੀ ਵਰਕਰਾਂ ਦੀ ਪੁੱਛ ਗਿੱਛ ਨਹੀਂ ਹੋ ਰਹੀ। ਖਾਸ ਕਰਕੇ ਥਾਣਿਆਂ ਦੇ ਵਿੱਚ ਜਥੇਦਾਰਾਂ ਦੀ ਸੁਣਵਾਈ ਹੋ ਰਹੀ ਆ। ਪਾਰਟੀ ਵਰਕਰਾਂ ਨੂੰ ਇਹ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਸੂਬੇ ਦੇ ਵਿੱਚ ਸਰਕਾਰ ਜਿਹੜੀ ਹੈ ਜੀ ਬਦਲ ਗਈ ਹੋਈ ਆ ਤੇ ਕਾਂਗਰਸ ਦੀ ਸਰਕਾਰ ਆਈ ਨੂੰ 3 ਸਾਲ ਜਿਹੜੇ ਆ ਜੀ ਉਹ ਹੋ ਗਏ ਆ। ਸ਼ਹਿਰੀ ਤੇ ਦਿਹਾਤੀ ਵਰਕਰਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਵੀ ਕਾਂਗਰਸੀ ਆਗੂ ਨੇ ਜਿਹੜਾ ਸੀਗਾ ਜੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਸਾਰੇ ਕੰਮ ਹੋ ਰਹੇ ਆ, ਤਾਂ ਉਹਦੇ ਦੁਆਲੇ ਦੂਜੇ ਕਾਂਗਰਸੀਆਂ ਦਾ ਗੁੱਸਾ ਜਿਹੜਾ ਜੀ ਉਹ ਵੇਖਣ ਵਾਲਾ ਸੀਗਾ। ਸਰਕਾਰ ਦੀਆਂ ਸਿਫਤਾਂ ਕਰਨ ਵਾਲਿਆਂ ਨੂੰ ਕਈਆਂ ਨੇ ਤਾਂ ਅਕਾਲੀ ਏਜੰਟ ਕਹਿ ਕੇ ਜਿਹੜਾ ਜੀ ਉਹ ਘੇਰ ਲਿਆ। ਆਦਮਪੁਰ ਦੇ ਵਿੱਚ ਜਿਹੜਾ ਸੀਗਾ ਜੀ ਨਕੋਦਰ ਦੇ ਜਸਵੀਰ ਸਿੰਘ ਬੱਲ ਨੇ ਬੇਅਦਬੀ ਤੇ ਬਰਗਾੜੀ ਦੇ ਮੁੱਦੇ ਉਠਾਏ। ਇਹ ਕਿਹਾ ਕਿ ਇੱਦਾਂ ਦੇ ਮੁੱਦੇ ਆ ਜਿਨ੍ਹਾਂ ਨਾਲ ਸਮੁੱਚੇ ਪੰਜਾਬ ਜੇਕਰ ਇਹਦਾ ਹੱਲ ਨਾ ਕੀਤਾ ਗਿਆ ਤਾਂ 17 ਦੇ ਵਿੱਚ ਜਿਵੇਂ ਜੋ ਹਸ਼ਰ ਅਕਾਲੀਆਂ ਦਾ ਲੋਕਾਂ ਨੇ ਕੀਤਾ ਸੀ ਉਹ 22 ਦੇ ਵਿੱਚ ਕਾਂਗਰਸ ਦਾ ਹੋਊਗਾ। ਔਰ ਇਹਦੇ ਵਿੱਚ ਜਿਹੜਾ ਜੀ ਜਿਹੜੇ ਕੌਂਸਲਰ ਸੀਗੇ ਜੀ ਉਹਨਾਂ ਨੇ ਇਹ ਕਿਹਾ ਕਿ ਇੱਕ ਸਟਰੀਟ ਲਾਈਟ ਜਾਂ ਸੀਵਰੇਜ ਦਾ ਢੱਕਣ ਤੱਕ ਸਾਡੇ ਕਹੇ ਦੇ ਉੱਤੇ ਨਹੀਂ ਲੱਗਦਾ ਜੀ। ਇਹ ਵੀ ਕਹਿਤਾ ਕਿ ਵੋਟਾਂ ਵੇਲੇ ਤਾਂ ਕਾਂਗਰਸੀ ਆਗੂ ਹੱਥ ਜੋੜਦੇ ਆ, ਜਦੋਂ ਜਿੱਤ ਜਾਂਦੇ ਆ ਤਾਂ ਫਿਰ ਉਹਨਾਂ ਦੇ ਗਨਮੈਨ ਜਿਹੜੇ ਆ ਉਹ ਪਾਰਟੀ ਵਰਕਰਾਂ ਨੂੰ ਮਿਲਣ ਨਹੀਂ ਦਿੰਦੇ। ਕਈਆਂ ਨੇ ਇਹ ਵੀ ਉਠਾਇਆ ਜੀ ਕਿ ਜੇ ਨਵਜੋਤ ਸਿੰਘ ਸਿੱਧੂ ਵਰਗਾ ਜਿਹੜਾ ਸੱਚੀ ਗੱਲ ਕਰਦਾ ਉਹਨੂੰ ਕੰਮ ਕਰਨ ਨਹੀਂ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਇਹ ਪ੍ਰਭਾਵ ਜਾ ਰਿਹਾ ਕਿ ਕੈਪਟਨ ਤੇ ਬਾਦਲ ਰਲੇ ਹੋਏ ਆ, ਰਲ ਕੇ ਦੋਨੋਂ ਜਿਹੜੇ ਦੀ ਉਹ ਕੰਮ ਕਰ ਰਹੇ ਆ। ਕਿਸੇ ਵਰਕਰ ਦੀ ਕੋਈ ਜਿਹੜੀ ਦੀ ਉਹ ਸੁਣਵਾਈ ਨਹੀਂ ਹੋ ਰਹੀ। ਮੀਟਿੰਗ ਦੇ ਵਿੱਚ ਵਰਕਰਾਂ ਦੇ ਵੱਲੋਂ ਕੈਪਟਨ ਸਰਕਾਰ ਦੀ ਤਿੱਖੀ ਆਲੋਚਨਾ ਜਿਹੜੀ ਜੀ ਉਹ ਕੀਤੀ ਗਈ ਔਰ ਇਹਦੇ ਨਾਲ ਇਹ ਚਰਚਾ ਵੀ ਛਿੜ ਪਈ ਕਿ ਮੁੱਖ ਮੰਤਰੀ ਦਾ ਧੜਾ ਇਹਨਾਂ ਮੀਟਿੰਗਾਂ ਨੂੰ ਪੰਜਾਬ ਦੇ ਵਿੱਚ ਹੋਣ ਤੋਂ ਹੁਣ ਛੇਤੀ ਰੋਕ ਦੇਊਗਾ, ਕਿਉਂਕਿ ਪ੍ਰਧਾਨ ਨੂੰ ਇਹ ਮੀਟਿੰਗਾਂ ਸ਼ਾਇਦ ਜਿਹੜੀਆਂ ਦੀ ਉਹ ਨਹੀਂ ਕਰਨ ਦਿੱਤੀਆਂ ਜਾਣਗੀਆਂ। ਨੀਲੇ ਕਾਰਡਾਂ ਤੋਂ ਬਾਦਲਾਂ ਦੀ ਫੋਟੋ ਲਾਉਣ ਦੇ ਵਾਸਤੇ ਤਰਲੇ ਮਾਰਦੇ ਨਜ਼ਰ ਆਏ ਕਾਂਗਰਸੀ ਜੀ। ਇੰਡੋ ਕੈਨੇਡੀਅਨ ਬੱਸਾਂ ਬੰਦ ਕਰਕੇ ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ਚਲਾਉਣ ਦੀ ਮੰਗ ਇਹਨਾਂ ਮੀਟਿੰਗਾਂ ਦੇ ਵਿੱਚ ਉੱਠੀ ਜੀ। ਯੂਥ ਕਾਂਗਰਸ ਦੀਆਂ ਚੋਣਾਂ ਬੰਦ ਕਰਾਉਣ ਦੀ ਮੰਗ ਉੱਠੀ ਕਿ ਇਹਦੇ ਵਿੱਚ ਜਿਹੜੇ ਨੇਤਾ ਨੇ ਕਾਂਗਰਸੀ ਉਹਨਾਂ ਦੇ ਨਿਆਣੇ ਹੀ ਮੂਹਰੇ ਫੇਰ ਆ ਗਏ। ਬਾਦਲਾਂ ਦੇ ਵਿਰੁੱਧ ਕਾਰਵਾਈ ਨਾ ਹੋਣ ਕਰਕੇ ਕਾਂਗਰਸੀ ਵਰਕਰਾਂ ਦੇ ਹੌਸਲੇ ਜਿਹੜੇ ਜੀ ਉਹ ਟੁੱਟਣ ਦੀ ਚਰਚਾ ਵੀ ਵੱਡੇ ਪੱਧਰ ਦੇ ਉੱਤੇ ਹੋਈ। ਪੁਰਾਣੇ ਕਾਂਗਰਸੀਆਂ ਨੇ ਆਪਣਾ ਸਤਿਕਾਰ ਬਹਾਲ ਕਰਨ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਉਠਾਇਆ। ਇਹ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਪ੍ਰਧਾਨ ਦੇ ਕੋਲੇ ਉੱਠਿਆ। ਸਵਾਲ ਇਹ ਆ ਕਿ ਪ੍ਰਧਾਨ ਜਿਹੜੇ ਨੇ ਉਹਨਾਂ 'ਚ ਰੀੜ੍ਹ ਦੀ ਹੱਡੀ ਹੈਗੀ ਆ ਜਾਂ ਨਹੀਂ, ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਲੋਕਾਂ ਦਾ ਰੋਹ ਜਿਹੜਾ ਜੀ ਉਹ ਵੇਖਣ ਵਾਲਾ ਸੀਗਾ। ਪ੍ਰਧਾਨ ਜੀ ਵਿਚਾਰੇ ਮਾਫੀਆਂ ਮੰਗਦੇ ਹੀ ਜਿਹੜੇ ਜੀ ਉਹ ਨਜ਼ਰ ਆਏ ਵੀ ਕੋਈ ਨਹੀਂ ਹੋ ਜਾਊਗਾ ਕਿਵੇਂ ਹੋਊਗਾ ਇਹ ਕਿਸੇ ਨੂੰ ਨਹੀਂ ਪਤਾ ਜੀ। ਜੀ ਕੁਛ ਨਹੀਂ ਪਤਾ ਜੀ ਕਿਸੇ ਨੂੰ ਵੀ। ਤੇ ਅੱਗੇ ਜਿਸ ਤਰ੍ਹਾਂ ਹੁਣ ਤੁਸੀਂ ਕਾਂਗਰਸ ਦੀ ਗੱਲ ਕੀਤੀ ਆ ਪਹਿਲਾਂ ਵੀ ਕਾਂਗਰਸੀ ਜਾਂ ਹੋਏ ਅਕਾਲੀ ਹੋਏ ਮੁੱਦੇ ਭੁਲਾਉਣ ਦੀ ਕੋਸ਼ਿਸ਼ ਕਰਦੇ ਆ। ਇਸੇ ਤਰ੍ਹਾਂ ਹੁਣ ਇਹ ਆਪਸ ਦੇ ਵਿੱਚ ਮੁੱਦਿਆਂ ਨੂੰ ਭੁੱਲ ਕੇ ਗੈਂਗਸਟਰ ਹੋਏ ਬੈਠੇ ਆ। ਐਕਚੁਅਲੀ ਜੀ ਪਹਿਲਾਂ ਇਹ ਕਿਹਾ ਜਾਂਦਾ ਕਿ ਕੁਝ ਸਮਾਂ ਪਹਿਲਾਂ 25 ਕਾਂਗਰਸੀ ਵਿਧਾਇਕ ਇਕੱਠੇ ਹੋਏ ਸੀ ਔਰ ਉਹਨਾਂ ਨੇ ਸਹੁੰ ਖਾ ਲਈ ਤੇ ਜਿਹੜਾ ਜੀ ਹੁਣ ਸਰਕਾਰ ਦੇ ਨਾਸੀ ਧੂੰਆਂ ਲਿਆਵਾਂਗੇ। ਇਹ ਸਹੁੰ ਜਿਹੜੀ ਸੀ ਉਹ ਤੋੜ ਗਏ 6 ਜਾਣੇ। ਇਹ ਉਸੇ ਤਰ੍ਹਾਂ ਦੀ ਸਹੁੰ ਸੀ ਸ਼ਾਇਦ ਜਿਹੋ ਜੀ ਮੁੱਖ ਮੰਤਰੀ ਸਾਹਿਬ ਨੇ ਖਾਧੀ ਸੀਗੀ। ਇਹ ਤਾਂ ਕਰਕੇ ਤੋੜ ਗਏ ਤੇ ਮੁੱਖ ਮੰਤਰੀ ਨੇ ਉਹਨਾਂ ਨੂੰ ਪਰੋਸ ਲਿਆ ਔਰ ਉਹਨਾਂ ਨੂੰ ਲਾਤਾ ਜੀ ਮੁੱਖ ਮੰਤਰੀ ਦੇ ਸਲਾਹਕਾਰ। ਇਹ ਗਰੁੱਪ ਜਿਹੜਾ ਸੀਗਾ ਜੀ ਫਿਰ ਖਿੰਡਰ ਪੁੰਡਰ ਗਿਆ। ਮੁੜ ਕੇ ਜਿਹੜਾ ਜੀ ਅਕਾਲੀ ਦਲ ਜਿਹੜਾ ਸੀਗਾ ਉਹਨੇ ਘੇਰਨ ਦੇ ਯਤਨ ਕੀਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ। ਸੁਖਜਿੰਦਰ ਸਿੰਘ ਰੰਧਾਵਾ ਹੋਰੀ ਇਸ ਮਾਮਲੇ ਦੇ ਉੱਤੇ ਅਲੱਗ ਥਲੱਗ ਪੈ ਗਏ। ਨਾ ਤਾਂ ਮੁੱਖ ਮੰਤਰੀ ਨੇ ਇਹਦੇ ਵਿੱਚ ਕੋਈ ਦਖਲ ਦਿੱਤਾ, ਨਾ ਕਿਸੇ ਮੰਤਰੀ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਦੇ ਵਿੱਚ ਬੋਲਣ ਦੇ ਵਾਸਤੇ ਉਹਨਾਂ ਨੇ ਕਿਹਾ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ
ਕਾਫੀ ਸਾਰੇ ਥਾਵਾਂ ਦੇ ਉੱਤੇ ਪਿਛਲੇ ਦਿਨਾਂ 'ਚ ਇਹ ਗੱਲ ਆਖੀ ਕਿ ਮੰਤਰੀ ਵਗੈਰਾ ਉਹਦਾ ਸਾਥ ਦੇਣ, ਕਿਸੇ ਨੇ ਸਾਥ ਨਾ ਦਿੱਤਾ। ਇੱਕ ਮੁਹਿੰਮ ਜਿਹੜੀ ਜੀ ਉਹ ਨਵੀਂ ਚੱਲ ਪਈ, ਜਿਹਦੇ ਵਿੱਚ ਕੁਝ ਜਥੇਬੰਦੀਆਂ ਖਾਸ ਤੌਰ ਤੇ ਨੌਜਵਾਨ ਨੇ ਇਹਦੇ ਵਿੱਚ ਪੰਥੀ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਆ। ਉਹਨਾਂ ਨੇ ਇਹ ਗੱਲ ਆਖੀ ਕਿ ਅਸੀਂ ਉਹਨਾਂ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨਾ ਹੈ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਝੋਲੀਆਂ ਅੱਡ ਕੇ ਮੰਗ ਕੀਤੇ ਜਿਹੜਾ ਜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਜਿਨ੍ਹਾਂ ਨੇ ਬਰਗਾੜੀ ਮੋਰਚਾ ਜਿਹੜਾ ਜੀ ਉਹ ਖਤਮ ਕਰਵਾਤਾ ਸੀ। ਇਹਦੀ ਸ਼ੁਰੂਆਤ ਉਹਨਾਂ ਨੇ ਕਰ ਲਈ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਘਰ ਤੋਂ। ਉਹਨਾਂ ਦੇ ਘਰ ਦੇ ਬਾਹਰ ਜਾ ਕੇ ਜਦੋਂ ਇਹ ਤੰਤੀ ਸਾਜ਼ ਲੈ ਕੇ ਕੀਰਤਨ ਕਰਨਾ ਜਿਹੜਾ ਜੀ ਉਹ ਸ਼ੁਰੂ ਕੀਤਾ, ਤੇ ਇਸ ਕੀਰਤਨ ਦੇ ਵਿੱਚ ਨਾਲ ਆ ਕੇ ਬੈਠ ਕੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ। ਬਾਅਦ ਦੇ ਵਿੱਚ ਇੱਥੋਂ ਤੱਕ ਵੀ ਜਿਹੜਾ ਜੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਬੋਲ ਦਿੱਤਾ ਕਿ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੇ। ਤੋ ਇਹ ਜਦੋਂ ਗੱਲ ਬੋਲੀ, ਇਹ ਵੀ ਕਹਿਤਾ ਕਿ ਸੁਣਵਾਈ ਨਹੀਂ ਹੋ ਰਹੀ, ਇਹ ਵੀ ਕਹਿ ਦਿੱਤਾ ਕਿ ਟੋਆ ਜਿਹੜਾ ਜੀ ਉਹ ਲੋਕਾਂ ਨੇ ਪੱਟਿਆ ਹੋਇਆ, ਜਿਸ ਟੋਏ ਦੇ ਵਿੱਚ ਲੋਕਾਂ ਨੇ ਅਕਾਲੀਆਂ ਨੂੰ ਸੁੱਟਤਾ ਸੀਗਾ, ਅਗਲੇ ਵਾਰੀ ਜਿਹੜੇ ਜੀ ਉਹ ਲੋਕ ਸਾਨੂੰ ਉਸ ਟੋਏ 'ਚ ਸੁੱਟ ਦੇਣਗੇ। ਜਦੋਂ ਇੰਨੀਆਂ ਤਿੱਖੀਆਂ ਗੱਲਾਂ ਜਿਹੜੀਆਂ ਜੀ ਉਹ ਕੀਤੀਆਂ, ਤਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰੀ ਫੇਰ ਸਰਗਰਮ ਜਿਹੜਾ ਜੀ ਉਹ ਹੋਏ। ਫੇਰ ਉੱਠੇ ਉਹ ਨੀਂਦ ਦੇ ਵਿੱਚੋਂ ਔਰ ਉੱਠ ਕੇ ਫੋਟੋਆਂ ਜਾਰੀ ਕਰ ਦਿੱਤੀਆਂ ਜੀ। ਫੋਟੋਆਂ ਜਾਰੀ ਕੀਤੀਆਂ ਇੱਕ ਗੈਂਗਸਟਰ ਦੀਆਂ। ਇਹ ਕਿਹਾ, ਕਿਉਂਕਿ DGP ਨੂੰ ਜਿਹੜੇ ਪਹਿਲਾਂ ਹੁਕਮ ਦਿੱਤੇ ਗਏ ਸੀ, ਇਹ ਕਿਹਾ ਗਿਆ ਸੀਗਾ ਕਿ ਮੰਤਰੀਆਂ ਤੇ ਗੈਂਗਸਟਰਾਂ ਦੇ ਵਿਚਾਲੇ ਜਿਹੜਾ ਗੱਠਜੋੜ ਆ ਉਹਦਾ ਪਤਾ ਕਰੋ। ਇਹਦੇ ਤੋਂ ਔਖੇ ਹੋ ਕੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਬਿਆਨ ਦਿੱਤੇ ਸੀ। ਤੇ ਦੁਪਹਿਰ ਹੁੰਦਿਆਂ ਜਿਹੜਾ ਸੀਗਾ ਜੀ ਉਹ ਕੈਪਟਨ ਸਾਹਿਬ ਨੇ ਫੋਟੋਆਂ ਜਾਰੀ ਕੀਤੀਆਂ ਇੱਕ ਗੈਂਗਸਟਰ ਦੀਆਂ, ਹਰਜਿੰਦਰ ਸਿੰਘ ਬਿੱਟੂ ਉਰਫ ਬਿੱਟੂ ਸਰਪੰਚ। ਇਹਦੀਆਂ ਫੋਟੋਆਂ ਜਿਹੜੀਆਂ ਸੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਜਿਹੜੇ ਸਾਬਕਾ ਅਕਾਲੀ ਜਿਹੜੇ ਆਗੂ ਸੀਗੇ ਜੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਸਿਕੰਦਰ ਸਿੰਘ ਮਲੂਕਾ, ਇਹਦੇ ਨਾਲ ਸਾਰੀਆਂ ਫੋਟੋਆਂ ਸੀਗੀਆਂ ਜੀ। ਇਹ ਕਿਹਾ ਕਿ ਇਹਨਾਂ ਦੀ ਜਾਂਚ ਜਿਹੜੀ ਜੀ ਉਹ ਕਰਨੀ ਹੈ। ਦੁਪਹਿਰ ਹੋ ਗਈ, ਖਬਰਾਂ ਆ ਗਈਆਂ, ਸ਼ਾਮ ਹੁੰਦਿਆਂ ਅਕਾਲੀ ਦਲ ਨੇ ਉੱਥੇ ਹੀ ਗੈਂਗਸਟਰ ਦੀਆਂ ਫੋਟੋਆਂ ਜਿਹੜੀਆਂ ਜੀ ਉਹ ਜਾਰੀ ਕਰ ਦਿੱਤੀਆਂ। ਔਰ ਇਸ ਵਾਰੀ ਜਿਹੜੀਆਂ ਅਕਾਲੀ ਦਲ ਨੇ ਫੋਟੋਆਂ ਜਾਰੀ ਕੀਤੀਆਂ, ਉਹਦੇ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜਿਹੜਾ ਜੀ ਉਹ ਖੜਾ। ਤੋ ਹਾਲਾਤ ਜਿਹੜੇ ਜੀ ਇਹੋ ਜਿਹੇ ਬਣ ਗਏ ਵੀ ਕਿਸੇ ਨੇ ਕਿਹਾ ਸੀਗਾ ਵੀ ਆਪਣੇ ਬਾਪੂ ਨੂੰ ਰੋਕੋ, ਗਲਤ ਜਗ੍ਹਾ ਤੇ ਜਾਂਦਾ, ਤਾਂ ਮੋੜਵੇਂ ਜਵਾਬ ਦੇ ਵਿੱਚ ਉਹਨੇ ਕਿਹਾ ਸੀਗਾ ਕਿ ਉਹਨੂੰ ਕਿਹਨੇ ਵੇਖਿਆ, ਤੇ ਦੱਸਣ ਵਾਲਾ ਦੱਸਦਾ ਸੀ ਸਾਡੇ ਬਾਪੂ ਨੇ। ਹਾਲਾਤ ਇਹੋ ਜਿਹੇ ਨੇ, ਗੈਂਗਸਟਰ ਉਹੀ ਆ, ਖੜਾ ਉਹ ਨੇਤਾਵਾਂ ਦੇ ਨਾਲ ਹੈ, ਪਰ ਖੜਾ ਅਕਾਲੀਆਂ ਦੇ ਨਾਲ ਵੀ ਆ ਤੇ ਕਾਂਗਰਸ ਦੇ ਨਾਲ ਵੀ ਆ, ਕਿਉਂਕਿ ਜਿਹਦੀ ਸਰਕਾਰ ਆਉਂਦੀ ਆ ਫਿਰ ਇਹੋ ਜਿਹੇ ਲੋਕ ਜਿਹੜੇ ਜੀ ਉਸ ਪਾਸੇ ਹੁੰਦੇ ਆ। ਔਰ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਕਿੱਥੇ ਵਰਤਿਆ ਜਾਂਦਾ, ਕਿਉਂ ਵਰਤਿਆ ਜਾਂਦਾ, ਇਹ ਤਾਂ ਮੇਰਾ ਖਿਆਲ ਪਤਾ ਹੁਣ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਨਹੀਂ ਹੈਗਾ। ਇਸ ਕਰਕੇ ਇਹ ਫੋਟੋਆਂ ਜਿਹੜੀਆਂ ਸੀਗੀਆਂ ਜੀ ਉਹ ਜਾਰੀ ਤਾਂ ਹੋਈਆਂ, ਪਰ ਜਾਰੀ ਦੋਨਾਂ ਦੀਆਂ ਜਿਹੜੀਆਂ ਜੀ ਹੋ ਗਈਆਂ। ਅਕਾਲੀ ਆਪਣਾ ਜਵਾਬ ਦੇਣ ਨੂੰ ਤਿਆਰ ਨਹੀਂਗੇ ਤੇ ਇਹ ਗੈਂਗਸਟਰ ਦੇ ਨਾਲ ਕਿਉਂ ਖੜੇ ਆ, ਬਲਕਿ ਉਹਨਾਂ ਨੇ ਫੋਟੋਆਂ ਦੂਜੀਆਂ ਜਿਹੜੀਆਂ ਜੀ ਇਹ ਜਾਰੀ ਕਰ ਦਿੱਤੀਆਂ ਕਿ ਨਹੀਂ ਆਹ ਦੇਖੋ ਇਹ ਕੈਪਟਨ ਸਾਹਿਬ ਵੀ ਉਹਨਾਂ ਹੀ ਫੋਟੋਆਂ ਦੇ ਵਿੱਚ ਜਿਹੜੇ ਜੀ ਉਹ ਖੜੇ ਆ। ਸੋ ਦੋਵੇਂ ਇੱਕੋ ਜਿਹੇ ਨੇ ਜੀ। ਬਿਲਕੁਲ ਜੀ, ਲੋਕਾਂ ਦਾ ਧਿਆਨ ਭਟਕਾਇਆ ਹੋਇਆ ਆ ਅਸਲੀ ਮੁੱਦਿਆਂ ਤੋਂ। ਤੇ ਅਸੀਂ ਅਖੀਰਲੇ ਸਵਾਲ ਵੱਲ ਚੱਲਾਂਗੇ। ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ। ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮਨੁੱਖੀ ਅਧਿਕਾਰ ਦਿਵਸ ਤੇ ਜਿਹੜੇ ਕਸ਼ਮੀਰ ਵੱਲ ਨੂੰ ਸਿੱਖ ਜਥੇਬੰਦੀਆਂ ਜਾ ਰਹੀਆਂ ਸੀਗੀਆਂ, ਉਹਨਾਂ ਨੂੰ ਰੋਕ ਦਿੱਤਾ ਗਿਆ। ਬਿਲਕੁਲ ਜੀ, 10 ਦਸੰਬਰ ਜਿਹੜਾ ਹੁੰਦਾ ਜੀ, ਸਾਡੇ ਇੱਥੇ 10 ਦਸੰਬਰ ਹੋ ਗਿਆ। ਸੋ 10 ਦਸੰਬਰ ਹਿਊਮਨ ਰਾਈਟਸ ਡੇ ਵਜੋਂ ਜਿਹੜਾ ਜੀ ਉਹ ਮਨਾਇਆ ਜਾਂਦਾ ਦੁਨੀਆ ਭਰ ਦੇ ਵਿੱਚ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਸੀਗੇ ਜੀ ਉਹ ਅੱਜ ਦੇ ਦਿਨ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਕਸ਼ਮੀਰੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੇ ਵਾਸਤੇ ਸ੍ਰੀਨਗਰ ਰਵਾਨਾ ਹੋਏ ਸੀਗੇ, ਪਰ ਉਹਨਾਂ ਨੂੰ ਮਾਧੋਪੁਰ ਕਠੂਆ ਸਰਹੱਦ ਦੇ ਉੱਤੇ ਰੋਕ ਲਿਆ ਗਿਆ। ਅੱਗੇ ਸ੍ਰੀਨਗਰ ਜਾਣ ਤੇ ਰੋਕ ਜਿਹੜੀ ਜੀ ਉਹ ਲਾ ਦਿੱਤੀ। ਇਹ ਆਖਿਆ ਗਿਆ ਕਿ ਜਿਹੜੇ ਇਹ ਸਿੱਖ ਆਗੂ ਨੇ ਇਹਨਾਂ ਦੇ ਸ੍ਰੀਨਗਰ ਦੇ ਵਿੱਚ ਜਾਣ ਦੇ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ ਜੀ। ਇਹ ਪਤਾ ਨਹੀਂ ਕਿਵੇਂ ਸ਼ਾਂਤੀ ਭੰਗ ਹੋ ਸਕਦੀ ਸੀਗੀ ਜੀ। ਇਹਦੇ ਵਿੱਚ ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਪੰਜਾਬ, ਇਹਨਾਂ ਦੇ ਕਾਰਕੁਨ ਜਿਹੜੇ ਜੀ ਉਹ ਸ਼ਾਮਲ ਸੀਗੇ। ਔਰ ਇਹਨਾਂ ਨੂੰ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਰਵਾਨਾ ਜਿਹੜਾ ਜੀ ਉਹ ਕੀਤਾ ਸੀਗਾ। ਕਠੂਆ ਪੁਲਿਸ ਨੇ ਇਹਨਾਂ ਨੂੰ ਜਿਹੜਾ ਸੀਗਾ ਜੀ ਜੰਮੂ ਕਸ਼ਮੀਰ ਸਰਹੱਦ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ। ਇਹਨਾਂ ਨੂੰ ਵਾਪਸ ਜਾਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਡਿਸਟ੍ਰਿਕਟ ਮੈਜਿਸਟ੍ਰੇਟ ਖਲਿਲ ਕਾਂਤ ਨੇ ਇਹਦੇ ਸਬੰਧ ਦੇ ਵਿੱਚ ਲਿਖਤੀ ਆਦੇਸ਼ ਦਿੱਤੇ ਕਿ ਸਿੱਖ ਕਾਰਕੁਨ ਸ੍ਰੀਨਗਰ ਨਹੀਂ ਜਾ ਸਕਦੇ, ਕਿਉਂਕਿ ਇਸ ਕਾਰਵਾਈ ਦੇ ਨਾਲ ਉੱਥੇ ਸ਼ਾਂਤੀ ਭੰਗ ਹੋਣ ਦਾ ਜਿਹੜਾ ਜੀ ਉਹ ਖਤਰਾ। ਇਹਨਾਂ ਨੇ ਉੱਥੇ ਬਹਿ ਕੇ ਜਿਹੜਾ ਸੀਗਾ ਜੀ ਇਹਦਾ ਰੋਸ ਵਿਖਾਵਾ ਕੀਤਾ।
ਰੋਸ ਵਿਖਾਵਾ ਜਿਹੜਾ ਜੀ ਉਹ ਸ਼ਾਮ ਤੱਕ ਚੱਲਦਾ ਰਿਹਾ। ਮੁੜ ਕੇ ਜਿਹੜਾ ਸੀਗਾ ਜੀ ਇਹ ਵਾਪਸ ਚਲੇ ਗਏ। ਇਹ ਆਖਿਆ ਗਿਆ ਕਿ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਦੇ ਉੱਤੇ ਸਿੱਖ ਜਿਹੜੇ ਸੀਗੇ ਜੀ ਉਹ ਕਸ਼ਮੀਰੀਆਂ ਦੇ ਹੱਕਾਂ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਆਪਣੀ ਆਵਾਜ਼ ਜਿਹੜੀ ਜੀ ਉਹ ਬੁਲੰਦ ਕਰਨੀ ਚਾਹੁੰਦੇ ਸੀਗੇ। ਔਰ ਇਹ ਕਿਹਾ ਗਿਆ ਕਿ ਉਹਨਾਂ ਨੂੰ ਜਿਹੜਾ ਹੁਣ ਰੋਕਿਆ ਗਿਆ, ਪਰ ਉਹਨਾਂ ਨੇ ਆਖਿਆ ਕਿ ਉਹ ਦੁਬਾਰਾ ਆਪਣੀ ਕੋਸ਼ਿਸ਼ ਜਿਹੜੀ ਹੈ ਜੀ ਫੇਰ ਕਰਨਗੇ ਉੱਥੇ ਜਿਹੜਾ ਜਾਣ ਦੇ ਵਾਸਤੇ। ਜੇ ਤਾਂ ਕੋਈ ਵਫਦ ਜਿਹੜਾ ਜੀ ਸਪਾਂਸਰ ਕਰਕੇ ਮੰਗਵਾਇਆ ਹੋਇਆ ਹੋਵੇ ਬਾਹਰਲੇ ਮੁਲਕਾਂ ਤੋਂ, ਉਹ ਤਾਂ ਜਾ ਸਕਦੇ ਆ, ਉਹ ਤਾਂ ਕਿਤੇ ਵੀ ਜਿਹੜਾ ਜੀ ਉਹ ਘੁੰਮ ਸਕਦੇ ਆ। ਪਰ ਜੇ ਇੱਥੋਂ ਕੋਈ ਜਾਣਾ ਚਾਹੇ ਅਸਲੀ ਜਿਹੜੀ ਹੈ ਜੀ ਉਹ ਤਸਵੀਰ ਉੱਥੋਂ ਦਿਖਾਉਣ ਦੇ ਵਾਸਤੇ, ਉਹਦੇ ਉੱਤੇ ਜਿਹੜੀ ਉਹ ਫਿਰ ਪਾਬੰਦੀ ਲੱਗ ਜਾਂਦੀ ਹੈ, ਜਿਵੇਂ ਇਹਨਾਂ ਨੂੰ ਨਹੀਂ ਜਾਣ ਦਿੱਤਾ। ਬਿਲਕੁਲ ਜੀ, ਜੇ ਕਿਸੇ ਤੋਂ ਕਲੀਨ ਚਿੱਟ ਲੈਣੀ ਹੋਵੇ ਤਾਂ ਫਿਰ ਤੇ ਉਹਨੂੰ ਜਾਣ ਦੀ ਇਜਾਜ਼ਤ ਹੈਗੀ ਆ। ਸਰੋਤੇ ਅਸੀਂ ਆਨੇ ਇੱਕ ਬ੍ਰੇਕ ਲੈ ਕੇ 4082725200 ਸਟੂਡੀਓ ਦਾ ਫੋਨ ਨੰਬਰ ਆ। ਤੁਸੀਂ ਕਾਲ ਕਰਕੇ ਕੋਈ ਵੀ ਤੁਸੀਂ ਕੋਈ ਸਵਾਲ ਪੁੱਛਣਾ ਪੁੱਛ ਸਕਦੇ ਹੋ। 408 272 5200। ਆਉਂਦੇ ਹਾਂ ਵਾਪਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜ ਚੁੱਕੇ ਹੋ ਪੰਜਾਬੀ ਰੇਡੀਓ ਯੂਐਸ ਦੇ ਨਾਲ। ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੋਣਗੇ। ਜੇ ਤੁਸੀਂ ਵੀ ਕੋਈ ਸਵਾਲ ਕਰਨਾ ਹੈ ਕਾਲ ਕਰ ਸਕਦੇ ਹੋ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਚੱਲਦੇ ਹਾਂ ਅਸੀਂ ਕੁਛ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਸਤਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਮੇਰੇ ਦੋ ਸਵਾਲ ਨੇ। ਇੱਕ ਜਿਹੜੀ ਇਹਨਾਂ ਨੇ 550 ਦੇ ਸਿੰਘਾਂ ਨੂੰ ਕੀਤਾ ਸੀਗਾ ਵੀ ਰਿਹਾ ਕੀਤਾ ਜਾਊਗਾ, ਕਿਉਂਕਿ ਭੁੱਲਰ ਦੀ ਵਜ੍ਹਾ ਤੱਕ ਰਿਹਾਈ ਨਹੀਂ ਹੋਈ, ਤੇ ਕਿਹੜੇ ਦੀ ਰਿਹਾਈ ਹੋ ਗਈ ਜਾਂ ਨਹੀਂ। ਇੱਕ ਖਬਰ ਆ ਰਹੀ ਹੈ ਵਿੱਚ ਮੈਂ ਸੋਸ਼ਲ ਮੀਡੀਆ ਤੇ ਵੀ ਰਾਜੋ ਵਾਲਿਆਂ ਨੂੰ ਫਾਂਸੀ ਕਿਸੇ ਟਾਈਮ ਵੀ ਦੇ ਸਕਦੇ ਨੇ, ਇਹ ਦੱਸਿਓ। ਤੇ ਦੂਜੀ ਜਿਹੜੀ ਗੱਲ ਆ ਵੀ ਜਿਹੜਾ ਰੇਪ ਆਪਾਂ ਜਿਹੜਾ ਹੁਣ ਹੈਦਰਾਬਾਦ ਹੋਇਆ ਜਾਂ ਉਹ ਯੂਪੀ ਦੇ ਵਿੱਚ ਆ, ਉਹ ਮਤਲਬ ਇਹ ਲੋਕਾਂ ਨੂੰ ਕਿਉਂ ਮਤਲਬ ਲੋਕ ਭੁੱਲ ਕੱਪ ਜਾਂਦੇ, ਕਿਉਂਕਿ ਜਦੋਂ ਜੰਮੂ 'ਚ ਹੋਇਆ ਸੀਗਾ ਉਦੋਂ ਵੀ ਲਹਿਰ ਇੱਕ ਉੱਠੀ ਸੀ, ਲੋਕ ਆਏ ਸੀ ਸੜਕਾਂ ਤੇ, ਉਹ ਤੋਂ ਬਾਅਦ ਛੇਤੀ ਲੋਕ ਭੁੱਲ ਕੱਪ ਜਾਂਦੇ ਨੇ, ਕਿਉਂਕਿ ਉਹ ਇਹ ਦਿਨ ਬ ਦਿਨ ਘਟਨਾਵਾਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਕਿ ਦੇਸ਼ ਜਾਂ ਸਟੇਟਾਂ ਦੇ ਵਿੱਚ ਕੋਈ ਮਤਲਬ ਘੱਟ ਗਿਣਤੀ ਜਾਂ ਖਤਰੇ ਵੱਲ ਨੂੰ ਇਹ ਚੀਜ਼ ਵੱਧ ਰਹੀ। ਇਹਦੇ ਬਾਰੇ ਦੱਸਿਓ ਜੀ। ਧੰਨਵਾਦ। ਥੈਂਕ ਯੂ। ਦੇਖੋ, ਜਿਹੜੀ ਤਾਂ ਗੱਲ ਰਿਹਾਈਆਂ ਦੀ ਸੀ ਜੀ, ਸੱਚੀ ਪੁੱਛੋ ਤਾਂ ਉਸ ਲਿਸਟ ਵਾਲੇ ਦੀ ਕਿਸੇ ਦੀ ਕੋਈ ਰਿਹਾਈ ਨਹੀਂ ਅਜੇ ਤੱਕ ਜਿਹੜੀ ਜੀ ਉਹ ਹੋਈ। ਜਿਹੜੀਆਂ ਕੁਛ ਰਿਹਾਈਆਂ ਹੋਈਆਂ ਸੀਗੀਆਂ ਉਹ ਇਹ ਲਿਸਟ ਵਾਲੀਆਂ ਜਿਹੜੀਆਂ ਜੀ ਉਹ ਨਹੀਂ ਸੀਗੀਆਂ। ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਕਿ ਫਾਂਸੀ ਲਾਉਣ ਵਾਲੀ ਕਿ ਕਿਸੇ ਸਮੇਂ ਵੀ ਜਿਹੜੀ ਜੀ ਉਹ ਲਾਈ ਜਾ ਸਕਦੀ ਹੈ, ਨਹੀਂ, ਇਸ ਤਰ੍ਹਾਂ ਦੀ ਅਜੇ ਤੱਕ ਕੋਈ ਗੱਲ ਜਿਹੜੀ ਜੀ ਉਹ ਨਹੀਂ ਦਿਸਦੀ ਕਿ ਬਲਵੰਤ ਸਿੰਘ ਰਾਜੋਆਣੇ ਨੂੰ ਜਿਹੜੀ ਹੈ ਜੀ ਉਹ ਫਾਂਸੀ ਲਾਈ ਜਾ ਸਕਦੀ ਹੈ। ਇਸ ਤਰ੍ਹਾਂ ਦੀ ਨਹੀਂ ਕੋਈ ਖਬਰ ਜਿਹੜੀ ਜੀ ਉਹ ਹੈਗੀ ਅਜੇ ਤੱਕ। ਇਹ ਡਿਲੇ ਜਿਹੜੀ ਹੈ ਜੀ ਕਿਉਂ ਹੋਈ ਆ, ਕੀ ਆ ਇਹਦੇ ਵਿੱਚ, ਜਿਹੜੇ ਕ੍ਰੈਡਿਟ ਲੈਣ ਦੇ ਵਾਸਤੇ ਛਾਲਾਂ ਮਾਰਦੇ ਸੀ ਉਹ ਹੁਣ ਸਾਰੇ ਚੁੱਪ ਬੈਠੇ ਆ ਜੀ। ਕੋਈ ਇਹਦੇ ਉੱਤੇ ਗੱਲ ਜਿਹੜੀ ਦੀ ਉਹ ਨਹੀਂ ਕਰ ਰਿਹਾ ਕਿ ਕਿਉਂ ਇਹ ਲਿਸਟ ਕਿੱਥੋਂ ਜਾਰੀ ਜਿਹੜੀ ਦੀ ਉਹ ਹੋਈ ਸੀ, ਕਿਹਨੇ ਜਾਰੀ ਕੀਤੀ ਸੀ। ਗ੍ਰਹਿ ਮੰਤਰਾਲਾ ਵੀ ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਦੀ ਉਹ ਚੁੱਪ ਹੈ। ਹੈਦਰਾਬਾਦ ਹੋ ਗਿਆ ਚਾਹੇ ਉਨਾਓ ਕਾਂਡ ਜਿਹੜਾ ਦੀ ਹੋ ਗਿਆ, ਇਹ ਬਿਮਾਰ ਮਾਨਸਿਕਤਾ ਹੈ ਜੀ। ਇਹ ਲੋਕਾਂ ਦੇ ਵਿੱਚ ਜਿਹੜੀ ਹੈ ਜੀ ਉਹ ਵਧੀ ਆ, ਬਹੁਤ ਜ਼ਿਆਦਾ ਆ। ਔਰ ਜਿਹੜੀ ਜਿੱਥੇ ਗੱਲ ਜਿਹੜੇ ਦੀ ਕਰ ਰਹੇ ਆ, USA ਨੇ ਵੀ ਇੱਕ ਐਡਵਾਈਜ਼ਰੀ ਪਿੱਛੇ ਦੇ ਜਾਰੀ ਜਿਹੜੀ ਹੈ ਜੀ ਉਹ ਕੀਤੀ ਆ। ਹਾਲਾਤ ਜਿਹੜੇ ਜੀ ਉਹ ਇੱਦਾਂ ਦੇ ਬਣੇ ਹੋਏ ਨੇ ਕਿ ਐਡਵਾਈਜ਼ਰੀ ਇਹ ਜਾਰੀ ਕੀਤੀ ਹੈ ਕਿ ਜਿਹੜੀਆਂ ਔਰਤਾਂ ਨੇ ਉਹ ਇੱਥੇ ਨਾ ਜਾਣ। ਔਰ ਇਹ ਕੋਈ ਐਡਵਾਈਜ਼ਰੀ ਗਲਤ ਨਹੀਂ ਜਿਹੜੀ ਜੀ ਹੈਗੀ, ਕੁਝ ਪਤਾ ਨਹੀਂ ਗਾ ਕਿ ਕਿਹੋ ਜਿਹੀਆਂ ਜਿਹੜੀਆਂ ਇਹੋ ਜਿਹੀਆਂ ਦਰਿੰਦਗੀ ਵਾਲੀਆਂ ਅੱਖਾਂ ਜਿਹੜੀਆਂ ਨੇ ਉਹ ਫੋਲੋ ਕਿਹਨੂੰ ਕਰ ਰਹੀਆਂ ਨੇ, ਕਿਉਂ ਕਰ ਰਹੀਆਂ ਨੇ, ਉਹਨਾਂ ਦੇ ਪਿੱਛੇ ਮਕਸਦ ਜਿਹੜਾ ਜੀ ਉਹ ਕੀ ਆ। ਉਹ ਦੂਜਾ ਜਿਹੜੀ ਮਾਨਸਿਕਤਾ, ਇਹ ਬਿਮਾਰ ਮਾਨਸਿਕਤਾ ਅਜਿਹੇ ਲੋਕਾਂ ਦੀ ਹੈ ਜਿਹੜੇ ਘਿਨਾਉਣੀਆਂ ਵਾਰਦਾਤਾਂ ਨੂੰ, ਘਟਨਾਵਾਂ ਨੂੰ ਜਿਹੜਾ ਜੀ ਉਹ ਅੰਜਾਮ ਦਿੰਦੇ ਆ। ਦੂਜੀ ਜੇ ਦੇਖਿਆ ਜਾਵੇ ਤਾਂ ਬਿਮਾਰ ਮਾਨਸਿਕਤਾ ਇਹ ਵੀ ਆ ਕਿ ਇੱਥੇ ਜਿਹੜਾ ਜੀ ਉਹ ਤੁਸੀਂ ਕਹਿ ਲਓ ਕਿ ਲੋਕ ਜਿਹੜੇ ਨੇ ਉਹ ਪੁਲਿਸ ਦੇ ਮੁਕਾਬਲੇ ਦੇ ਜਿਹੜਾ ਜੀ ਉਹ ਹੱਕ ਦੇ ਵਿੱਚ ਖੜੋਤੇ ਹੋਏ ਨੇ। ਹੈਰਾਨਗੀ ਵਾਲੀ ਜਿਹੜੀ ਜੀ ਉਹ ਗੱਲ ਹੈ ਕਿ ਉਹ ਕਿਵੇਂ ਉਸ ਐਨਕਾਊਂਟਰ ਦੇ ਹੱਕ ਦੇ ਵਿੱਚ ਪੁਲਿਸ ਵਾਲਿਆਂ ਦੇ ਉੱਤੇ ਫੁੱਲ ਸੁੱਟ ਰਹੇ ਆ। ਉਹਨਾਂ ਹੀ ਪੁਲਿਸ ਵਾਲਿਆਂ ਦੇ ਉੱਤੇ ਜਿਹੜੇ ਪੁਲਿਸ ਵਾਲਿਆਂ ਨੇ ਸਾਰੀ ਰਾਤ ਉਸ ਲੜਕੀ ਦੇ ਜਿਹੜੀ ਵੈਟਨਰੀ ਸਰਜਨ ਸੀ ਉਹਦੇ ਪਿਓ ਦੀ ਸ਼ਿਕਾਇਤ ਨਹੀਂ ਸੀ ਲਿਖੀ, ਫੀਤੇ ਲੈ ਕੇ ਮਾਪੀ ਜਾਂਦੇ ਸੀ ਵੀ ਇਹ ਕਿਹੜੇ ਏਰੀਏ ਦੇ ਵਿੱਚ ਪੈਂਦਾ, ਕਿਹੜੇ ਥਾਣੇ ਦੇ ਵਿੱਚ ਜਿਹੜਾ ਜੀ ਉਹ ਪੈਂਦਾ। ਉਹ ਰਾਤ ਦੇ ਵਿੱਚ ਜਿਹੜੀ ਲੋਕਾਂ ਦੀ ਮਾਨਸਿਕਤਾ ਸੀਗੀ ਜਿਹੜੀ ਉਹ ਚੇਂਜ ਹੋ ਗਈ। ਹੁਣ ਇਹ ਤਾਂ ਸਾਰਾ ਕੁਛ ਹੀ ਬੰਦ ਹੋ ਗਿਆ ਨਾ ਵੀ ਉਹ ਕਿੰਨੇ ਜਾਣੇ ਸੀਗੇ, ਹੋ ਸਕਦਾ ਉਹ 8 ਜਾਣੇ ਹੋਣ, 4 ਜਾਣੇ ਜਿਹੜੇ ਦੀ ਇੱਕ ਕਿਸਮ ਨਾਲ ਬਚ ਗਏ, ਇਹ ਵੀ
ਸਕਦਾ ਕਿ ਇਹਨਾਂ ਦੇ ਵਿੱਚ ਜਿਹੜਾ ਜੀ ਉਹ ਇੱਕ ਕੋਈ ਬੇਦੋਸ਼ਾ ਹੋਵੇ, ਉਹਨੂੰ ਨਾ ਉਹ ਇਹਦੇ ਵਿੱਚ ਸ਼ਾਮਲ ਹੋਵੇ, ਉਹ ਵੀ ਸਾਰਾ ਕੁਝ ਖਤਮ ਹੋ ਗਿਆ। ਇਹ ਅਜੇ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਸੀ ਹੋਈ ਕਿ ਇਹਦੇ ਵਾਸਤੇ ਕੌਣ ਜਿਹੜਾ ਜੀ ਉਹ ਜ਼ਿੰਮੇਵਾਰ ਸਨ, ਤੇ ਉਹ ਇਹ ਵੀ ਹੋ ਸਕਦਾ ਕਿ ਕੋਈ ਹੋਰ ਹੋਵੇ, ਇਹ ਚੁੱਕ ਕੇ ਜਿਹੜੇ ਜੀ ਉਹ ਖਪਾ ਦਿੱਤੇ ਗਏ ਹੋਣ। ਸੋ ਇਹ ਸਾਰਾ ਕੁਝ ਜਿਹੜਾ ਜੀ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹਨਾਂ ਦਾ ਬਿਆਨ ਜਿਹੜਾ ਜੀ ਉਹ ਅਹਿਮੀਅਤ ਬਹੁਤ ਰੱਖਦਾ, ਜਿਹਦੇ ਵਿੱਚ ਉਹਨਾਂ ਨੇ ਇੱਕ ਕਿਸਮ ਦੇ ਨਾਲ ਇਹ ਜਿਹੜਾ ਐਨਕਾਊਂਟਰ ਆ ਉਹਦੇ ਉੱਤੇ ਜਵਾਬ ਜਿਹੜਾ ਜੀ ਉਹ ਦਿੱਤਾ ਕਿ ਇਨਸਾਫ ਜਿਹੜਾ ਆ ਬਦਲਾ ਜਿਹੜਾ ਉਹ ਇਨਸਾਫ ਨਹੀਂ ਹੋ ਸਕਦਾ। ਜੇ ਇਨਸਾਫ ਦੀ ਜਗ੍ਹਾ ਬਦਲੇ ਨੇ ਲੈ ਲਈ ਤੇ ਫਿਰ ਇਨਸਾਫ ਦੇ ਕੋਈ ਮਾਇਨੇ ਨਹੀਂ ਰਹਿਣਗੇ। ਉਮੀਦ ਹੈ ਕਿ ਚੀਫ ਜਸਟਿਸ ਜਿਹੜੇ ਨੇ ਉਹ ਨਿਆਂ ਪ੍ਰਣਾਲੀ ਦੇ ਵਿੱਚ ਆਈਆਂ ਚੋਰ ਮੋਰੀਆਂ ਔਰ ਹੋਰ ਇਹ ਡਿਲੇ ਜਿਹੜੇ ਆ ਉਹ ਕਿਉਂਕਿ ਬਹੁਤ ਜ਼ਿਆਦਾ ਨੇ, ਜਿਹਦੀ ਵਜ੍ਹਾ ਕਰਕੇ ਇੰਨਾ ਕੁਝ ਜਿਹੜਾ ਦੀ ਹੋ ਰਿਹਾ ਕਿ ਇਸ ਪਾਸੇ ਵੱਲ ਨੂੰ ਜਿਹੜਾ ਦੀ ਲੋਕ ਵੀ ਇਸ ਪਾਸੇ ਵੱਲ ਨੂੰ ਸੋਚਣਗੇ, ਐਨਕਾਊਂਟਰ ਜਿਹੜੇ ਆ ਉਹਨਾਂ ਦੀ ਤਾਰੀਫ ਨਾ ਕਰਕੇ ਤਾਂ ਉਸ ਪਾਸੇ ਵੱਲ ਨੂੰ ਜਿਹੜਾ ਦੀ ਜਾਣਾ ਹੈ। ਤੁਹਾਡੀ ਗੱਲ ਠੀਕ ਹੈ, ਮੋਮਬੱਤੀਆਂ ਉਦੋਂ ਜਿਹੜੀਆਂ ਦੀ ਉਹ ਨਿਕਲਦੀਆਂ ਨੇ ਜਦੋਂ ਇਹੋ ਜਿਹੀ ਘਟਨਾ ਜਿਹੜੀ ਵਾਪਰਦੀ ਹੈ, ਮੁੜ ਕੇ ਲੋਕ ਚੁੱਪ-ਚਾਂ ਜਿਹੜੇ ਦੀ ਉਹ ਕਰ ਜਾਂਦੇ ਆ। ਕਾਨੂੰਨ ਸਖਤ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਕਾਨੂੰਨ ਜਿਹੜੇ ਦੀ ਉਹ ਸਖਤ ਨੇ, ਸਭ ਕੁਝ ਹੈ, ਪਰ ਗੱਲ ਇਹ ਆ ਕਿ ਨਿਆਂ ਪ੍ਰਣਾਲੀ ਜਿਹੜੀ ਹੈ ਜੀ ਉਹਦੇ ਵਿੱਚ ਡਿਲੇ ਜਿਹੜਾ ਜੀ ਉਹ ਬਹੁਤੀਆਂ ਅਜਿਹੀਆਂ ਘਟਨਾਵਾਂ ਨੂੰ ਜਨਮ ਦੇ ਰਿਹਾ। ਹਾਂ, ਇੰਨੀ ਕੁ ਖਬਰ ਜਿਹੜੀ ਦੀ ਜ਼ਰੂਰ ਆ ਰਹੀ ਹੈ ਕਿ ਜਿਹੜੇ ਨਿਰਭਇਆ ਕਾਂਡ ਜਿਹੜਾ ਹੋਇਆ ਸੀ ਦਿੱਲੀ ਦੇ ਵਿੱਚ, ਉਹਨਾਂ ਨੂੰ ਫਾਂਸੀ ਜਿਹੜੀ ਹੈ ਜੀ ਉਹ ਅਗਲੇ 2-4 ਦਿਨਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ। ਸੰਭਾਵੀ ਰੂਪ ਦੇ ਵਿੱਚ 16 ਤਰੀਕ ਨੂੰ ਸਵੇਰੇ ਉਹਨਾਂ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ ਜੀ। ਜੀ, ਲੋਕਾਂ ਨੇ ਸ਼ੇਅਰ ਤਾਂ ਇਸ ਤਰ੍ਹਾਂ ਕੀਤਾ ਵੀ ਪਤਾ ਨਹੀਂ ਕਿੱਡਾ ਕੁ ਵੱਡਾ ਮਾਰਕਾ ਮਾਰਿਆ ਹੈ। ਤੇ ਅੱਗੇ ਗੱਲ ਕਰਦੇ ਹਾਂ ਪ੍ਰਭ ਸਰਵਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਮੇਰਾ ਕੁਝ ਸੈਕਿੰਡ ਵੱਧ ਲੱਗੇ ਮੈਂ ਸ਼ੁਰੂਆਤ 'ਚ ਮੁਆਫੀ ਮੰਗ ਲੂੰਗਾ। ਪਹਿਲਾਂ ਤਾਂ ਮੈਂ ਕਮੈਂਟ ਕਰਨਾ ਚਾਹੁੰਦਾ ਜੀ, ਅੱਜ ਤੁਸੀਂ ਦੀ ਗੱਲ ਕੀਤੀ ਆ ਮਨੁੱਖੀ ਅਧਿਕਾਰ ਦਿਵਸ ਆ ਜੀ, ਤੇ ਜਿਨ੍ਹਾਂ ਨੇ ਸੱਚਮੁੱਚ ਮਨੁੱਖੀ ਅਧਿਕਾਰਾਂ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ, ਜਸਵੰਤ ਸਿੰਘ ਜੀ ਖਾਲੜਾ, ਅਸੀਂ ਕੋਟ-ਕੋਟ ਪ੍ਰਣਾਮ ਕਰਦੇ ਹਾਂ ਕਿ ਕੇਵਲ ਗੱਲਾਂ ਬਾਤਾਂ ਨਹੀਂ ਬਲਕਿ ਆਪਣੀ ਜਾਨੀ ਵਾਰ ਕੇ ਕਿਵੇਂ ਮਨੁੱਖਾਂ ਦੇ ਅਧਿਕਾਰ ਬਚਾਏ ਜਾਂਦੇ ਆ। ਸੋ ਅੱਜ ਦੇ ਇਸ ਵਿਸ਼ੇਸ਼ ਦਿਨ ਦੇ ਉੱਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜੀ। ਪੰਨੂ ਸਾਹਿਬ, ਇਹ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਆਪਾਂ ਰੋਜ਼ ਸੁਣਦੇ ਹਾਂ, ਡਿਸਕਸ ਕਰਦੇ ਹਾਂ। ਬੇਸ਼ੱਕ ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਕਿ ਜਿਹੜਾ ਦੇਸ਼ਾਂ ਦਾ ਭਵਿੱਖ ਆ ਉਹ ਸਕੂਲਾਂ, ਕਾਲਜਾਂ, ਯੂਨੀਵਰਸਿਟੀਜ਼ ਦੇ ਵਿੱਚ ਹੁੰਦਾ ਆ, ਉੱਥੋਂ ਨਿਕਲਣਾ ਹੁੰਦਾ। ਹੁਣ ਜੇ ਚਲੋ ਸਕੂਲ ਆਪਾਂ ਫਿਲਹਾਲ ਛੱਡ ਦਈਏ, ਜੇ ਕਾਲਜ ਜਾਂ ਯੂਨੀਵਰਸਿਟੀ ਦੇ ਸਟੂਡੈਂਟ ਕੋਈ ਗੱਲ ਕਰਦੇ ਨੇ ਉਹਨਾਂ ਨੂੰ ਕੁੱਟ ਪੈਂਦੀ ਹੈ, ਸੱਟਾਂ ਲੱਗਦੀਆਂ। ਜੇ ਉਹਨਾਂ ਨੂੰ ਪੜ੍ਹਾਉਣ ਵਾਲੇ ਕੋਈ ਗੱਲ ਕਰਦੇ ਨੇ ਡੈਮੋਕ੍ਰੇਟਿਕ ਵੇ ਦੇ ਨਾਲ, ਉਹਨਾਂ ਨੂੰ ਪਿਛਲੀ ਸਰਕਾਰਾਂ ਨੇ ਵੀ ਗੁੱਤਾਂ ਤੋਂ ਫੜ ਕੇ ਕੁੱਟਿਆ। ਅੱਜ ਦੀਆਂ ਸਰਕਾਰਾਂ ਕਿੰਨੇ ਗੰਦੇ ਤੇ ਭੱਦੇ ਸ਼ਬਦ ਵਰਤ ਰਹੀਆਂ ਨੇ। ਜੇ ਕੋਈ ਪੱਤਰਕਾਰ ਸਵਾਲ ਕਰਦਾ ਤੇ ਪਿਛਲੇ ਦਿਨਾਂ 'ਚ 2-3 ਇਹੋ ਜਿਹੀਆਂ ਵੀਡੀਓ ਓਪਨਲੀ ਸਾਹਮਣੇ ਆਈਆਂ ਜਿਨ੍ਹਾਂ ਨੇ खुलेआम उन्होंने चैलेंज किया कि आप नहीं जानते कि किसके खिलाफ सवाल कर रहे हैं, ये बीजेपी की सरकार है, आप अपने परिवार के उपर तरस करो। जे किते बलात्कार हुंदा ते तां देखो किदां दे हालात है, किदां दे कॉमेंट कीते जांदे आ। ते इहो जिहा सारा दारोमदार बन चुका होवे ते एक रवीश कुमार वर्गा कोई एक अद्धा पुरुष सच दी गल करे ते ओनू भी थ्रैट, ते उस देश दा भविख की हो सकदा? कि इउं नहीं लगदा पन्नू साहब? वैसे तो मेरी पंजाबी रेडियो USA ਦੇ ਸਾਰੇ ਸਰੋਤਿਆਂ ਨੂੰ ਬੇਨਤੀ ਵੀ ਹੈ ਕਿ ਇੱਕ ਜਿਹੜੀ 1995 ਦੇ ਵਿੱਚ ਖਾਲੜਾ ਸਾਹਿਬ ਦੀ ਸਪੀਚ ਕੈਨੇਡਾ ਦੇ ਦੌਰੇ ਦੀ, ਤੇ ਇੱਕ 1970 ਸਪੀਚ ਵੈਨਕੂਵਰ ਦੇ ਦੌਰੇ ਦੀ ਸਰਦਾਰ ਕਪੂਰ ਸਿੰਘ ਹੋਰਾਂ ਦੀ, ਜੇ ਉਹ ਦੋ ਸਪੀਚ ਸਾਡੇ ਵੀਰ ਭੈਣਾਂ ਸੁਣ ਲੈਣ ਤੇ ਕਾਫੀ ਤਸਵੀਰ ਸਾਹਮਣੇ ਆ ਜਾਊਗੀ। ਪਰ ਕਿਉਂਕਿ ਉਹ ਸਪੀਚਾਂ ਪੁਰਾਣੀਆਂ ਨੇ, ਕੋਈ 35 ਸਾਲ ਤੇ 25 ਸਾਲ, ਪੰਨੂ ਸਾਹਿਬ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਜਿੱਥੇ ਸਟੂਡੈਂਟਸ ਨਹੀਂ, ਉਹਨਾਂ ਨੂੰ ਪੜ੍ਹਾਉਣ ਵਾਲੇ ਸੁਰੱਖਿਅਤ ਨਹੀਂ, ਪੱਤਰਕਾਰ ਸੁਰੱਖਿਆ, ਭੈਣਾਂ ਜੱਜ ਅੱਜ ਕਹਿ ਰਹੇ ਨੇ ਕਿ ਸਾਡੇ ਤੇ ਬੜਾ ਵੱਡਾ ਪ੍ਰੈਸ਼ਰ ਹੈ ਔਰ ਜੱਜ ਵੀ ਕੰਪਲੇਂਟ ਕਰ ਰਹੇ ਨੇ, ਫਿਰ ਉਸ ਦੇਸ਼ ਦਾ ਭਵਿੱਖ ਕੀ ਹੋ ਸਕਦਾ? ਪੰਨੂ ਸਾਹਿਬ ਖੁਦ ਕੋਸ਼ਿਸ਼ ਕਰਿਓ ਜਿੰਨਾ ਕਿ ਤੁਸੀਂ ਵੱਧ ਤੋਂ ਵੱਧ ਤਸਵੀਰ ਕਰ ਸਕੋ, ਕਿਉਂਕਿ ਪ੍ਰੋਬਲਮਸ ਆਪਾਂ ਡਿਸਕਸ ਕਰਦੇ ਹਾਂ ਪਰ ਇਹਦਾ ਹੱਲ ਜਿੱਥੋਂ ਨਿਕਲਣਾ ਸੀ ਉਹਨਾਂ ਤੇ ਵੀ ਤੁਸੀਂ ਦੱਸਿਆ ਕਿ ਡਾਂਗ ਵਰ ਰਹੀ ਆ। ਕੀ ਹੋ ਸਕਦਾ ਜੀ ਭਵਿੱਖ? ਧੰਨਵਾਦ ਪੰਨੂ ਸਾਹਿਬ। ਥੈਂਕ ਯੂ ਜੀ। ਦੇਖੋ, ਹੱਲ ਕੱਢਣ ਦੇ ਵਾਸਤੇ ਤਾਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕੀਤੀ ਆ, ਪਰ ਉਹ ਉਸ ਪਾਸੇ ਵੱਲ ਨੂੰ ਗੱਲ ਕਦੇ ਤੁਰਦੀ ਨਹੀਂ, ਤੁਰ ਦਿੱਤੀ ਜਾਂਦੀ। ਇਹ ਸਿਰ ਜੋੜਨਾ ਜਿਹੜਾ ਜੀ ਉਹ ਪਊਗਾ। ਮਨੁੱਖੀ ਅਧਿਕਾਰ ਦਿਵਸ ਦੀ ਤੁਸੀਂ ਗੱਲ ਕੀਤੀ ਹੈ ਜੀ, ਬਿਲਕੁਲ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਸਾਡੇ ਬੜੇ ਨੇ ਜੀ ਵਿੱਚ ਈਵਨ ਜਿਸ ਦਿਨ ਇਹ ਗੱਲ ਆਈ, ਮੇਰਾ ਖਿਆਲ ਪੰਜਾਬੀ ਰੇਡੀਓ USA ਦੇ ਤੇ ਵਿਦੇਸ਼ੀ ਚੈਨਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਨਿਊਜ਼ ਜਿਹੜੀ ਜੀ ਉਹ ਬ੍ਰੇਕ ਕੀਤੀ ਸੀਗੀ ਜਿਸ ਦਿਨ ਇਹਨਾਂ ਦਾ ਮੁਕਾਬਲਾ ਹੋਇਆ। ਅਜੇ ਵੀ ਸੁਣ ਲੈਣਾ, ਰਿਕਾਰਡਿੰਗ ਪਈ ਆ। ਉਦੋਂ ਹੀ ਮੈਂ ਉਹਦੇ ਵਿੱਚ ਕਿਹਾ ਸੀਗਾ ਜੀ ਨਾਲ ਦੀ ਨਾਲ ਕਿ ਇਹ ਗਲਤ ਹੋ ਗਿਆ, ਇਹ ਜਿਹੜਾ ਜੀ ਉਲਟ ਪਾਸੇ ਜਾਊਗਾ। ਸਾਡੇ ਹੀ ਲੋਕ ਜਿਹੜੇ ਜੀ ਅਜਿਹੇ ਮੁਕਾਬਲਿਆਂ ਨੂੰ ਸਹੀ ਦੱਸ ਰਹੇ ਆ ਜੀ, ਤੇ ਜਦੋਂ ਸਹੀ ਦੱਸ ਰਹੇ ਆ ਤੇ ਉਦੋਂ ਇਹ ਗੱਲ ਜਿਹੜੀ ਭੁੱਲਦੇ ਆ
ਕਿ ਇਹਨਾਂ ਮੁਕਾਬਲਿਆਂ ਦੇ ਵਾਸਤੇ ਕਿਸ ਬੰਦੇ ਨੇ ਆਵਾਜ਼ ਉਠਾਈ ਸੀ, ਔਰ ਉਹ ਲਾਸ਼ਾਂ ਲੱਭਦਾ ਆਪ ਲਾਸ਼ ਜਿਹੜਾ ਦੀ ਹੋ ਗਿਆ। ਉਹਦੀ ਲਾਸ਼ ਅੱਜ ਤੱਕ ਜਿਹੜੀ ਦੀ ਉਹ ਨਹੀਂ ਲੱਭੀ। ਬਿਲਕੁਲ ਮਨੁੱਖੀ ਅਧਿਕਾਰ ਦਿਨ ਦੇ ਉੱਤੇ, ਦਿਵਸ ਦੇ ਉੱਤੇ ਉਸ ਨੂੰ ਜਿਹੜਾ ਦੀ ਉਹ ਯਾਦ ਕਰਨਾ ਬਹੁਤ ਜਿਹੜਾ ਉਹ ਜ਼ਰੂਰੀ ਹੈ। ਸਵਾਲ ਇਹ ਸੀਗਾ ਮੇਰਾ ਕਿ ਜਿਹਦੇ ਉੱਤੇ ਗੱਲ ਨਹੀਂ ਹੁੰਦੀ, ਉਹ ਇਹ ਕਿ ਅਸੀਂ ਇੰਨਾ ਕੁ ਜਿਹੜਾ ਜੀ ਉਹ ਵੰਡੇ ਗਏ, ਸਾਨੂੰ ਇੰਨਾ ਕੁ ਜਿਹੜਾ ਜੀ ਉਹ ਵੰਡ ਦਿੱਤਾ ਗਿਆ। ਕੋਈ ਖੱਬੇ ਪੱਖੀ ਆ, ਕੋਈ ਸੱਜੇ ਪੱਖੀ ਆ, ਕੋਈ ਖਾਲਿਸਤਾਨੀ ਆ, ਕੋਈ ਪਾਕਿਸਤਾਨੀ ਆ, ਕੋਈ ਅਫਗਾਨਿਸਤਾਨੀ ਆ, ਕੋਈ ਕੋਸਤਾਨੀ ਆ। ਉਹ ਧੜੇ ਜਿਹੜੇ ਦੀ ਉਹ ਬਣ ਗਏ। ਧੜਿਆਂ ਦੇ ਵਿੱਚ ਹੁਣ ਇਹ ਲੱਗ ਗਿਆ ਕਿ ਤੂੰ ਗੱਲ ਮੂੰਹ ਚੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂੰਗਾ। ਇਹੋ ਜਿਹੇ ਹਾਲਾਤ ਜਿਹੜੇ ਦੀ ਉਹ ਬਣਾ ਦਿੱਤੇ ਗਏ। ਸੋਸ਼ਲ ਮੀਡੀਆ ਦਾ ਬਹੁਤ ਫਾਇਦਾ ਆ। ਸੋਸ਼ਲ ਮੀਡੀਆ ਨਵੇਂ ਯੁੱਗ ਦਾ ਹਥਿਆਰ ਆ। ਆਮ ਲੋਕਾਂ ਦੇ ਹੱਥਾਂ ਦੇ ਵਿੱਚ ਮੀਡੀਆ, ਪਰ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਕੁਝ ਬੁੱਧੂਜੀਵੀ ਜਿਹੜੇ ਨੇ, ਉਹਨਾਂ ਨੇ ਇਹ ਹਾਲਾਤ ਇਹੋ ਜਿਹੇ ਜਿਹੜਾ ਜੀ ਉਹ ਬਣਾ ਦਿੱਤੇ। ਉਹ ਸਭ ਤੋਂ ਪਹਿਲਾਂ ਇਹ ਦੇਖਦੇ ਆ ਕਿ ਆਹ ਗੱਲ ਕਿਹਨੇ ਲਿਖੀ ਆ। ਉਹ ਚਾਹੇ ਗੱਲ ਠੀਕ ਵੀ ਹੋਵੇ, ਪਰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਵਿਰੋਧੀ ਧੜੇ ਦਾ, ਇਸ ਕਰਕੇ ਉਹਨਾਂ ਨੇ ਉਹਦਾ ਵਿਰੋਧ ਜਿਹੜਾ ਜੀ ਉਹ ਕਰਨਾ। ਜਿੰਨੀ ਦੇਰ ਤੱਕ ਕੁਝ ਸਮੇਂ ਦੇ ਵਾਸਤੇ ਅਸੀਂ ਆਪਣੇ ਸਿਆਸੀ ਖਲਜਗਣਾ ਜਿਹੜੀਆਂ ਨੇ ਉਹਦੇ ਚੋਂ ਪਾਸੇ ਹੋ ਕੇ ਨਹੀਂ ਜਿਹੜਾ ਦੀ ਸੋਚਦੇ, ਧੜਿਆਂ ਤੋਂ ਪਾਸੇ ਹੋ ਕੇ ਨਹੀਂ ਸੋਚਦੇ, ਸਿਰ ਜੋੜ ਕੇ ਜਿਹੜਾ ਦੀ ਉਹ ਨਹੀਂ ਸੋਚਦੇ, ਉਨੀ ਦੇਰ ਤੱਕ ਇਹ ਮਾਹੌਲ ਜਿਹੜਾ ਦੀ ਇਹ ਠੀਕ ਹੋ ਸਕਣਾ ਬਹੁਤ ਔਖਾ ਜਿਹੜਾ ਦੀ ਉਹ ਜਾਪਦਾ ਹੈ। ਸਿਆਸੀ ਪਾਰਟੀਆਂ ਨੇ ਜਿੰਨੀਆਂ ਵੰਡੀਆਂ ਸਾਡੇ ਵਿੱਚ ਜਿਹੜੀਆਂ ਦੀ ਉਹ ਪਵਾ ਦਿੱਤੀਆਂ, ਜਿੰਨੇ ਧੜਿਆਂ ਦੇ ਵਿੱਚ ਸਾਨੂੰ ਜਿਹੜਾ ਦੀ ਉਹ ਵੰਡ ਦਿੱਤਾ, ਇਹ ਉੱਥੋਂ ਸਾਰਾ ਕੁਝ ਜਿਹੜਾ ਦੀ ਉਹ ਨਿਕਲਿਆ ਹੋਇਆ ਹੈ। ਇਹ ਠੀਕ ਹੈ ਕਿ ਇੱਕ ਗੱਲ ਜਿਹੜੀ ਦੀ ਉਹ ਰਵੀਸ਼ ਕੁਮਾਰ ਹੋਰਾਂ ਦੀ ਆਉਂਦੀ ਹੈ ਕਿ ਰਵੀਸ਼ ਕੁਮਾਰ ਜਾਂ ਉਹਨਾਂ ਵਰਗੇ ਜਿਹੜੇ ਕੁਛ ਪੱਤਰਕਾਰ ਨੇ ਜਿਹੜੇ ਦੀ ਉਹ ਬੋਲਦੇ ਨੇ, ਉਹ ਗੱਲ ਜਿਹੜੀ ਦੀ ਉਹ ਕਰਦੇ ਨੇ। ਪਰ ਜਦੋਂ ਰਵੀਸ਼ ਕੁਮਾਰ ਦੀ ਟ੍ਰੋਲਿੰਗ ਹੁੰਦੀ ਆ, ਕਦੀ ਕਿਸੇ ਨੇ ਉਹਦੇ ਹੇਠ ਜਾ ਕੇ ਉਹਦਾ ਸਾਥ ਦਿੱਤਾ ਕਿ ਉੱਥੇ ਜਾ ਕੇ ਰਵੀਸ਼ ਕੁਮਾਰ ਦੇ ਹੱਕ ਦੇ ਵਿੱਚ ਕੁਛ ਜਿਹੜਾ ਦੀ ਉਹ ਲਿਖਿਆ ਜਾਵੇ? ਨਹੀਂ। ਅਸੀਂ ਉਹ ਟ੍ਰੋਲਿੰਗ ਜਿਹੜੀ ਆ ਨਾ ਜੀ, ਉਹ ਪੜ੍ਹ ਕੇ ਤੇ ਅਸੀਂ ਜਿਹੜਾ ਜੀ ਇਹ ਆਪਣੇ ਉਹਦਾ ਸਵਾਦ ਲੈ ਲੈਂਦੇ ਆ ਜੀ। ਉਦੋਂ ਵੱਧ ਅਸੀਂ ਵੀ ਕੁਛ ਨਹੀਂ ਜਿਹੜਾ ਜੀ ਉਹ ਕਰਦੇ। ਇਹ ਕਹਿੰਦੇ ਹਾਂ ਜੀ ਇਹ IT ਸੈੱਲ ਆ ਜਿਹੜੇ ਦੀ ਫਲਾਨੀਆਂ ਜਿਹੜੀਆਂ ਦੀ ਸਿਆਸੀ ਪਾਰਟੀਆਂ ਦੇ। ਅਸੀਂ ਇੰਨੀ ਕੁ ਗੱਲ ਕਹਿ ਕੇ ਜਿਹੜਾ ਜੀ ਉੱਥੇ ਛੱਡ ਦਿੰਦੇ ਆ। ਸਾਨੂੰ ਵੀ ਇਦੋਂ ਅੱਗੇ ਜਿਹੜਾ ਜੀ ਉਹ ਤੁਰਨਾ ਪਊਗਾ। ਜੇ ਤੁਸੀਂ ਇਹ ਸੋਚਦੇ ਹੋ ਕਿ ਕੁਛ ਬਦਲਣਾ, ਕਿ ਜਦੋਂ ਕੋਈ ਬੰਦਾ ਬੋਲਦਾ, ਜਦੋਂ ਕੋਈ ਬੰਦਾ ਲਿਖਦਾ, ਜਦੋਂ ਕੋਈ ਬੰਦਾ ਗੱਲ ਕਰਦਾ, ਜੇ ਉਹਦੀ ਟ੍ਰੋਲਿੰਗ ਹੁੰਦੀ ਆ ਤਾਂ ਟ੍ਰੋਲਿੰਗ ਵਾਲਿਆਂ ਨੂੰ ਜਵਾਬ ਫਿਰ ਜਿਹੜਾ ਦੀ ਉਹ ਕੌਣ ਦੇਊਗਾ? ਕੀ ਅਕਾਊਂਟ ਬਣਾ ਕੇ ਅਸੀਂ ਮਹਿਜ਼ ਉਹਦੇ ਉੱਤੇ ਚੁੱਪ ਕਰਕੇ ਜਿਹੜਾ ਦੀ ਉਹ ਬੈਠੇ ਰਹਾਂਗੇ? ਸਾਡੀ ਇਹ ਜਿਹੜੀ ਚੁੱਪ ਹੈ, ਇਹਨੇ ਅਸਲ ਦੇ ਵਿੱਚ ਜਿਹੜਾ ਦੀ ਇਹ ਬਹੁਤਾ ਕੁਝ ਵਿਗਾੜ ਕੇ ਰੱਖ ਦਿੱਤਾ। ਮੈਂ ਸਮਝਦਾ ਕਿ ਜੇ ਹਰ ਬੰਦਾ ਆਪਣੀ ਜਿਹੜੀ ਉਹ ਡਿਊਟੀ ਸਮਝਣ ਲੱਗ ਜੇ ਕਿ ਮੈਂ ਸਹੀ ਗੱਲ ਕਰਨ ਵਾਲੇ ਦਾ ਸਾਥ ਦੇਣਾ ਹੈ, ਸਹੀ ਗੱਲ ਲਿਖਣ ਵਾਲੇ ਦਾ ਸਾਥ ਦੇਣਾ ਹੈ, ਸਹੀ ਗੱਲ ਬੋਲਣ ਵਾਲੇ ਦਾ ਸਾਥ ਦੇਣਾ, ਤੇ ਇੱਕ ਵੱਡੀ ਚੇਂਜ ਜਿਹੜੀ ਹੈ ਜੀ ਉਹ ਆ ਸਕਦੀ ਆ। ਅਸੀਂ ਕਿੰਨੀ ਕੁ ਦੇਰ ਕਿਸੇ ਵੱਲ ਜਾਂ ਕਿਸੇ ਜਥੇਬੰਦੀ ਵੱਲ ਜਿਹੜਾ ਜੀ ਉਹ ਵੇਖਦੇ ਰਹਾਂਗੇ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਗੱਲ ਕਰਾਂਗੇ ਅਕਾਲੀ ਦਲ ਦੀ। ਮੇਰਾ ਰਾਗੜੀ ਪਰਿਵਾਰ ਦੇ ਨਾਲ ਜਦੋਂ ਅਕਾਲੀ ਦਲ ਬਣਿਆ ਸੀ ਤਾਂ ਮੇਰੇ ਪਰਿਵਾਰ ਦੇ ਮੇਰੇ ਵੱਡੇ ਪੜਦਾਦਾ ਸਰਦਾਰ ਨਾਮ ਸਿੰਘ ਨੂੰ ਵੀ ਸੱਦਿਆ ਗਿਆ ਸਿੱਖਾਂ ਦੀ ਇੱਕ ਪਾਰਟੀ ਬਣਾਉਣੀ ਆ, ਇਸ ਕਰਕੇ ਤੁਸੀਂ ਉੱਥੇ ਆਓ। ਉਦੋਂ ਇੱਕ ਪਾਰਟੀ ਬਣੀ ਸੀ ਸਿੱਖਾਂ ਵਾਸਤੇ, ਜੀ ਤਾਂ ਸਿਆਸੀਕਰਨ ਹੋ ਗਿਆ। ਸਿੱਖਾਂ ਦੀ ਪਾਰਟੀ ਰਹੀ ਨਾ, ਕੁਛ ਪੈਸੇ ਕਮਾਉਣ ਵਾਲਿਆਂ ਦੀ ਪਾਰਟੀ ਬਣ ਗਈ ਉਹ ਪਾਰਟੀ। ਹੁਣ ਢੀਂਡਸਾ ਸਾਹਿਬ ਨੂੰ ਖੜਾ ਕੀਤਾ ਜਾ ਰਿਹਾ RSS ਵੱਲੋਂ ਤੇ ਭਾਜਪਾ ਵੱਲੋਂ। ਬਾਦਲ ਸਾਹਿਬ ਨੇ ਜੋ ਕੀਤਾ ਉਹ ਸਭ ਨੂੰ ਦਿਸਦਾ। ਅਗਰ ਢੀਂਡਸਾ ਸਾਹਿਬ ਅੱਗੇ ਆ ਜਾਂਦੇ ਨੇ, ਇਸ ਪਾਰਟੀ ਤੋਂ ਹਥਿਆਰ ਲੈਂਦੇ ਨੇ ਕਿਸੇ ਦੇ ਨਾਲ ਅਕਾਲੀ ਦਲ ਨੂੰ, ਕੀ 100% ਭਾਜਪਾ ਤੇ RSS ਦੇ ਹਿਸਾਬ ਦੇ ਨਾਲ ਹੀ ਇੰਨਾ ਸੀ? ਕੱਟਿਓ ਨਾ ਜੀ। ਥੈਂਕ ਯੂ ਜੀ। ਦੇਖੋ, ਇਹ ਅਜੇ ਜਿਹੜੀਆਂ ਬਹੁਤੀਆਂ ਗੱਲਾਂ ਨੇ ਉਹ ਸਮੇਂ ਦੇ ਉੱਤੇ ਮੇਰਾ ਖਿਆਲ ਜਿਹੜੀਆਂ ਦੀ ਉਹ ਰਹਿਣਗੀਆਂ। ਪਹਿਲੀ ਤਾਂ ਗੱਲ ਇਹ ਆ ਕਿ 14 ਤਰੀਕ ਨੂੰ ਜਿਹੜਾ ਜੀ ਉਹ ਕੀ ਹੁੰਦਾ, ਇਹਦੇ ਉੱਤੇ ਜਿਹੜਾ ਨਿਰਭਰ ਕਰੂਗਾ ਕਿਹੜੇ ਕਿਹੜੇ ਆਉਂਦੇ ਨੇ। ਇੱਕ ਦੂਜੀ ਗੱਲ ਇਹ ਆ ਕਿ ਜਿਹੜਾ ਸਿੱਖ ਭਾਈਚਾਰਾ ਦੀ ਉਹਨੂੰ ਇਹ ਪਹਿਚਾਣ ਜਿਹੜੀ ਉਹ ਕਰਨੀ ਪਊਗੀ। ਧੜੇਬੰਦੀਆਂ ਤੋਂ ਜਿਹੜਾ ਦੀ ਉਹ ਸਾਈਡ ਦੇ ਉੱਤੇ ਹਟ ਗਏ। ਖਾਸ ਤੌਰ ਦੇ ਉੱਤੇ ਮੈਂ ਸਮਝਦਾ ਕਿ ਅਕਾਲੀ ਦਲ ਦੇ ਨਾਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ, ਜਿੰਨੀ ਦੇਰ ਤੱਕ ਉਹਦੇ ਉੱਤੇ ਨਰੋਲ ਜਿਹੜੇ ਧਾਰਮਿਕ ਵਿਅਕਤੀ ਨੇ ਉਹ ਨਹੀਂ ਆਉਂਦੇ, ਉਹਦਾ ਸਾਰਾ ਕੁਛ ਨਹੀਂ ਸੰਭਾਲ ਲੈਂਦੇ, ਉਦੋਂ ਤੱਕ ਦੇਖੋ ਇਹ ਸਾਰੀ ਗੱਲ ਜਿਹੜੀ ਹੈ ਨਾ 100 ਹੱਥ ਰੱਸਾ ਸਿਰੇ ਤੇ ਗੰਢ ਵਾਲੀ ਗੱਲ ਆ ਕਿ ਇਹ ਜੁੜਦੀ ਜਾ ਕੇ ਉੱਥੇ ਆ। ਉੱਥੇ ਕਿਉਂ ਜੁੜਦੀ ਆ? ਉੱਥੇ ਪੈਸਾ ਆ, ਉੱਥੇ ਬਹੁਤ ਵੱਡੇ ਲੋਕਾਂ ਦੀ ਆਮਦ ਹੈ। ਇਸ ਕਰਕੇ ਜਿੰਨੀ ਦੇਰ ਤੱਕ ਉਸ ਪਾਸੇ ਵੱਲ ਨੂੰ ਨਹੀਂ ਸੋਚਿਆ ਜਾਂਦਾ, ਉਨੀ ਦੇਰ ਤੱਕ ਕੁਛ ਜਿਹੜਾ ਜੀ ਉਹ ਨਹੀਂ ਹੋ ਸਕਣਾ। ਹਾਂ,
ਜੇ ਅੱਜ ਆਪਾਂ ਇਹ ਕਹਿ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜਾ ਜੀ ਉਹ RSS ਦਾ ਜਾਂ BJP ਦਾ ਏਜੰਡਾ ਜਿਹੜਾ ਜੀ ਉਹ ਲਾਗੂ ਕਰਨਗੇ, ਤੇ ਭਾਈ ਸਾਹਿਬ ਸਵਾਲ ਇਹ ਆ ਕਿ ਉਹ ਤਾਂ ਆਲਰੇਡੀ ਲਾਗੂ ਹੋਇਆ, ਉਹਦੇ ਵਿੱਚ ਹੁਣ ਹੋਰ ਲਾਗੂ ਕਰਨ ਵਾਲਾ ਕੀ ਰਹਿੰਦਾ, ਇਹ ਜਿਹੜਾ ਜੀ ਉਹ ਸਵਾਲ ਹੈ। ਜੇ ਰਹਿੰਦਾ ਹੀ ਕੁਛ ਨਹੀਂ ਗਾ ਤੇ ਚਲੋ ਕਮ ਸੇ ਕਮ ਇਹ ਆ ਜਦੋਂ ਬਹੁਤੇ ਡਾਕਟਰ ਜਵਾਬ ਦੇ ਦੇਣ, ਇਹ ਕਹਿਣ ਕਿ ਹੁਣ ਆਹ ਬੰਦੇ ਨੂੰ ਬਚਾਇਆ ਨਹੀਂ ਜਾ ਸਕਦਾ, ਇਹਦੀ ਘਰੇ ਜਾ ਕੇ ਸੇਵਾ ਕਰ ਲਓ, ਤੇ ਕਈ ਵਾਰੀ ਕੋਈ ਬਜ਼ੁਰਗ ਕਹਿ ਦਿੰਦਾ ਹੁੰਦਾ ਵੀ ਫਲਾਨੇ ਕੋਲ ਢੌਲਾ ਜਿਹੜਾ ਜੀ ਉਹ ਕਰਾ ਕੇ ਦੇਖ ਲਓ, ਸ਼ਾਇਦ ਹੋ ਸਕਦਾ ਇਹਦੇ ਨਾਲ ਹੀ ਮਾੜਾ ਮੋਟਾ ਕੁਛ ਜਿਹੜਾ ਜੀ ਉਹ ਚੇਂਜ ਆ ਜਾਵੇ। ਬਹੁਤਾ ਕੁਛ ਰਿਹਾ ਨਹੀਂ ਗਾ ਜਿੱਥੇ ਕਿ RSS ਜਾਂ ਉਹਨਾਂ ਦਾ ਜਿਹੜੀ ਜੀ ਉਹ ਘੁਸਪੈਠ ਨਾ ਹੋ ਗਈ ਹੋਵੇ। ਲੈਟਸ ਸੀ, ਪਹਿਲਾਂ ਇੱਕ ਪਰਿਵਾਰ ਦਾ ਕਬਜ਼ਾ ਤਾਂ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਟੁੱਟ ਜੇ। ਹਾਲਾਤ ਉਹ ਨੇ ਵੀ ਖੂਹ ਦੇ ਵਿੱਚ ਕੋਈ ਬੰਦਾ ਜਿਹੜਾ ਜੀ ਉਹ ਡਿੱਗਿਆ ਹੋਇਆ ਸੀਗਾ, ਤੇ ਉਹਨੂੰ ਜਿਹੜਾ ਜੀ ਰਾਤ ਨੂੰ ਆ ਕੇ ਇੱਕ ਹੋਰ ਡਿੱਗ ਪਿਆ। ਉਹ ਆਪਸ ਦੇ ਵਿੱਚ ਗੱਲ ਨਾ ਕਰਨ, ਕਿਉਂਕਿ ਦੋਨੋਂ ਲੜੇ ਹੋਏ ਸੀ, ਇੱਕੋ ਪਿੰਡ ਤੋਂ ਸੀ, ਇੱਕੋ ਮਹੱਲੇ ਤੋਂ ਸੀਗੇ, ਤੇ ਮੁੜ ਕੇ ਉਹਨਾਂ ਨੇ ਜਿਹੜੀ ਜੀ ਇੱਕ ਨੇ ਇਹ ਗੱਲ ਕਹੀ ਵੀ ਆਪਾਂ ਦੋਵੇਂ ਖੂਹ ਦੇ ਵਿੱਚ ਜਿਹੜਾ ਡਿੱਗੇ ਹੋਏ ਆ, ਚਲੋ ਪਹਿਲਾਂ ਖੂਹ ਦੇ ਵਿੱਚੋਂ ਨਿਕਲਣ ਵਾਲੀ ਜਿਹੜਾ ਜੀ ਇਹਦੀ ਸਕੀਮ ਲਾ ਲਈਏ, ਜਿਹੜੀਆਂ ਬਾਕੀ ਲੜਾਈਆਂ ਪੜਾਈਆਂ ਨੇ ਇਹਨਾਂ ਨੂੰ ਆਪਾਂ ਬਾਅਦ ਦੇ ਵਿੱਚ ਜਿਹੜਾ ਜੀ ਉਹ ਕਰ ਲਾਂਗੇ। ਅੱਜ ਹਾਲਾਤ ਇਹ ਨੇ ਕਿ ਇਸ ਖੂਹ ਦੇ ਵਿੱਚੋਂ ਕਿਸੇ ਤਰੀਕੇ ਦੇ ਨਾਲ ਨਿਕਲਿਆ ਜਾਵੇ, ਇਹ ਬਾਕੀ ਗੱਲਾਂ ਜਿਹੜੀਆਂ ਜੀ ਉਹ ਬਾਅਦ ਹੋ ਸਕਦੀਆਂ ਨੇ। ਇਦੋਂ ਵੱਧ ਹੋਰ ਏਜੰਡਾ ਲਾਗੂ ਨਹੀਂ ਹੋਣਾ ਜਿੰਨਾ ਹੋ ਚੁੱਕਿਆ ਹੋਇਆ ਜੀ। ਲਖਵੀਰ ਸਿੰਘ ਸੌਰੀ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਪੁੱਛਣਾ ਚਾਹੁੰਦਾ ਜਿਹੜਾ ਅੱਗੇ ਜਿਹੜੇ ਲੋਕ ਆਪਣੇ ਕਿ ਸਿੰਸੀਅਰ ਹੁੰਦੇ ਸੀਗੇ, ਸੈਂਸਿਟੀਵਿਟੀ ਹੁੰਦੀ ਸੀ, ਜੋ ਕਿ ਆਪਣੇ ਕੋਈ ਪ੍ਰੋਬਲਮ ਹੁੰਦੀ ਸੀ, ਉਹ ਲੋਕਾਂ ਦੇ ਮੂੰਹਾਂ ਤੋਂ ਪਤਾ ਲੱਗਦਾ ਸੀ ਇਹਨਾਂ ਨੂੰ ਪ੍ਰੋਬਲਮ ਹੈਗੀ, ਤੇ ਇਹ ਸੋਲੂਸ਼ਨ ਵੀ ਫਿਰ ਉਹ 99% ਉਹ ਭਾਲ ਲੈਂਦੇ ਸੀ। ਰਾਈਟ, ਅੱਜ ਕੱਲ੍ਹ ਲੋਕ ਡਰਾਮੇਬਾਜ਼ ਜੇ ਹੋ ਗਏ ਵੀ ਆਹ ਭੰਗੜੇ ਪਾਉਂਦੇ ਆ ਜੀ, ਆਹ ਆਪਣਾ ਉੱਥੇ ਮਠਿਆਈਆਂ ਬਣਦੇ ਆ, ਵੀ ਕੀ ਇਹਨਾਂ ਨੂੰ ਵੀ ਉਹ ਸਿੰਸੀਅਰ ਨਹੀਂ ਹੋਣਾ ਚਾਹੀਦਾ ਵੀ ਅਸੀਂ ਇਹ ਸੋਸ਼ਲੀ ਵੀ ਸਾਡਾ ਇਹ ਫੇਲੀਅਰ ਹੈਗਾ, ਸਾਡਾ ਪੋਲੀਟੀਕਲ ਵੀ ਫੇਲੀਅਰ ਹੈ, ਸਾਡਾ ਜੁਡੀਸ਼ਰੀ ਵੀ ਸਾਡੀ ਫੇਲੀਅਰ ਹੈਗੀ, ਵੀ ਸਾਨੂੰ ਸਿੰਸੀਅਰ ਹੋਣਾ ਚਾਹੀਦਾ ਵੀ ਜਿੱਦਾਂ ਇੱਦਾਂ ਦੇ ਚਾਂਸ। ਤੇ ਬਾਕੀ ਜਿਹੜਾ ਹੁਣ ਜਿਹੜੇ ਆਪਣੇ ਰਿਲੀਜੀਅਸ ਕੋਈ ਆਪਣੇ ਵੀ ਆਪਣੇ ਬੱਚੇ ਜਦੋਂ ਟੁੱਟਦੇ, ਕਈ ਮੀਡੀਆ ਹੈਗਾ ਉਹ ਕਹਿੰਦੇ ਜੀ ਅਸੀਂ ਜ਼ਿਆਦਾ ਤਾਂ ਅਸੀਂ ਨਹੀਂ ਕਰਦੇ, ਪਰ ਅਸੀਂ ਇੰਨਾ ਕਰਦੇ ਵੀ ਧੋਤੀ ਪੋਤੀ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਫਿਰ ਦੂਸਰਾ ਹੋਰ ਮੀਡੀਆ ਜਾਂ ਕੋਈ ਹੋਰ ਆ, ਉਹ ਕਹਿੰਦਾ ਜੀ ਹੁਣ ਜਿਹੜਾ ਧੋਤੀ ਪੋਤੀ ਛੱਡਣਗੇ ਕਿਸੇ ਨਾ ਕਿਸੇ ਪਾਸੇ ਤਾਂ ਜਾਣਗੇ ਹੋਰ ਹੈ। ਫਿਰ ਉਹ ਜਿਹੜੇ ਰੇਪਾਂ ਵਾਲੇ ਉਹ ਆਪਦੇ ਵੱਲ ਖਿੱਚ ਲੈਂਦੇ, ਸਾਡੇ ਵੱਲ ਆ ਜਾਓ, ਕੋਈ ਆਪਣਾ ਵੀ ਆਪਣੇ ਕਿਸੇ ਉਹਨਾਂ ਨੂੰ ਕਾਸੇ ਪਾਸੇ ਖਿੱਚੀ ਫਿਰਦਾ ਬੱਚਿਆਂ ਨੂੰ, ਵੀ ਕੀ ਆਪਣੇ ਇਹ ਵੀ ਆਪਾਂ ਨੂੰ ਸਿੰਸੀਅਰ ਹੋਣਾ ਚਾਹੀਦਾ ਵੀ ਆਪਾਂ ਕਿੱਦਾਂ ਬੱਚਿਆਂ ਨੂੰ ਫੈਮਿਲੀ ਸੋਸ਼ਲ ਜਾਂ ਰਿਲੀਜੀਅਸ ਸੈਂਸ ਨਾਲ, ਮੈਂ ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਦੂਜੀ ਗੱਲ ਤਾਂ ਨਹੀਂ ਮੈਨੂੰ ਬਹੁਤੀ ਤੁਹਾਡੀ ਸਮਝ ਲੱਗੀ ਜੀ, ਉਹ ਤੁਸੀਂ ਮੀਡੀਆ ਜਾਂ ਬੱਚਿਆਂ ਨੂੰ ਜੋੜਨਾ ਚਾਹੀਦਾ, ਉਹ ਮੇਰੇ ਸਮਝ ਤੋਂ ਪਰੇ ਵਾਲੀ ਗੱਲ ਸੀ। ਪਰ ਤੁਸੀਂ ਜਿਹੜੀ ਗੱਲ ਆ ਉਹਦੇ 'ਚ ਮੈਨੂੰ ਇਹ ਲੱਗਿਆ ਕਿ ਤੁਸੀਂ ਵੀ ਸਿੰਸੀਅਰ ਹੋ ਗਏ ਜੀ, ਬਹੁਤ ਚੰਗੀ ਗੱਲ ਹੈ। ਤੇ ਹਾਂ, ਜਿਹੜੇ ਲੱਡੂ ਵੰਡਣੇ, ਭੰਗੜੇ ਪਾਉਣੇ, ਜਿਹੜੇ ਜੀ ਪੁਲਿਸ ਦੇ ਵੱਲੋਂ ਕੀਤੇ ਗਏ ਜਿਹੜਾ ਮੁਕਾਬਲਾ ਸੀਗਾ ਉਹਦੇ ਉੱਤੇ, ਤੇ ਕਿਸ ਇਸ਼ੂ ਨੂੰ ਲੈ ਕੇ ਜਿਹੜਾ ਜੀ ਉਹ ਕੀਤਾ ਗਿਆ, ਜੋ ਕੁਛ ਜਿਹੜਾ ਜੀ ਉਹ ਭਖ ਰਿਹਾ ਸੀਗਾ, ਬਿਲਕੁਲ ਉਹਦੇ ਤੋਂ ਸੁਹਿਰਦਤਾ ਜਿਹੜੀ ਜੀ ਉਹ ਕਿਤੇ ਨਹੀਂ ਦਿਸਦੀ ਸੀ। ਸੁਹਿਰਦਤਾ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ, ਉਹ ਤਾਂ ਕਮਲ ਪਾਉਣਾ ਜਿਹੜਾ ਜੀ ਉਹ ਸੀਗਾ ਕਿ ਜਿਹਦੇ ਕਰਕੇ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਇਹ ਸਾਰਾ ਕੁਛ ਜਿਹੜਾ ਕਰ ਰਹੇ ਸੀਗੇ ਜੀ। ਤੋ ਇਹ ਕਿਵੇਂ ਉਹਨੂੰ ਕਿਹਾ ਜਾ ਸਕਦਾ, ਉੱਤੇ ਭੰਗੜੇ ਜਿਹੜੇ ਜੀ ਉਹ ਪਾਏ ਜਾ ਸਕਦੇ ਆ ਜੀ। ਸਰਬਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਪੰਨੂ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਪੰਨੂ ਭਾਈ, ਮੈਨੂੰ ਇਹ ਦੱਸਿਓ ਕਿ ਹੁਣ ਤਾਂ ਮਨਪ੍ਰੀਤ ਬਾਦਲ ਹੋਣਾ ਨੇ ਵੀ ਚਿੱਠੀ ਲਿਖ ਕੇ ਆਪਣੇ ਕੈਪਟਨ ਸਾਹਿਬ ਹੋਣਾ ਨੂੰ ਦੱਸ ਦਿੱਤਾ ਕਿ ਖਜ਼ਾਨਾ ਦਾ ਹੁਣ ਬਿਲਕੁਲ ਖਾਲੀ ਆ, ਵਿੱਚ ਭਾਂਡੇ ਖੜਕਦੇ ਆ। ਤੇ ਇੱਧਰ ਅਮਰ ਅਰੋੜਾ ਸਾਹਿਬ ਹੋਣਾ ਨੇ ਵੀ ਕਾਫੀ ਕੁਝ ਇਹਨਾਂ ਨੂੰ ਲਿਖ ਕੇ ਭੇਜਿਆ ਕਿ ਆਪਾਂ ਕੀ ਕਰ ਸਕਦੇ, ਕੀ ਨਹੀਂ। ਜਿੱਦਾਂ ਹੁਣ ਆਏ ਦਿਨ ਸਾਲ ਬਾਅਦ ਹੁਣ ਜਿੱਦਾਂ ਡਬਲ ਟੂ ਡਬਲ ਪੰਜਾਬ ਦੇ ਉੱਤੇ ਕਰਜ਼ਾ ਚੜੀ ਜਾਂਦਾ ਆ। ਤੇ ਜਿਹੜੇ ਹੁਣ ਕੈਪਟਨ ਸਾਹਿਬ ਹੋਣੀ ਇਹਨਾਂ ਨੇ ਜਿੰਨੇ ਵੀ ਵਰਕਰ ਆਪਣੇ ਨਾਲ ਲਾਏ ਸੀਗੇ ਕਿ ਜਿਨ੍ਹਾਂ ਨੂੰ ਖੁਸ਼ ਕਰਨ ਦੇ ਲਈ ਕਿ ਹਾਂ ਵੀ ਤੂੰ ਵੀ ਆ ਜਾ, ਉਹਨਾਂ ਨੂੰ ਹੁਣ ਕੋਟੀਆਂ ਵੀ ਪ੍ਰੋਵਾਈਡ ਕਰਨ ਲੱਗੇ ਸੀਗੇ, ਤਾਂ ਉਹ ਅਦਾਲਤ ਨੇ ਰੋਕ ਦਿੱਤਾ ਕਿ ਨਹੀਂ ਵੀ ਤੁਸੀਂ ਇਹ ਨਹੀਂ ਕਰ ਸਕਦੇ। ਤੇ ਪੰਨੂ ਸਾਹਿਬ ਇਹਨਾਂ ਦੇ ਕੁੰਭਕਰਮ ਵੀ 6 ਮਹੀਨਿਆਂ ਬਾਅਦ ਉੱਠ ਪੈਂਦਾ, ਤੇ ਕੈਪਟਨ ਸਾਹਿਬ ਹੁਣ ਕਦੋਂ ਉੱਠਣਗੇ, ਕਦੋਂ ਪੰਜਾਬ ਨੂੰ ਦੇਖਣਗੇ ਕਿ ਹਾਂ ਵੀ ਪੰਜਾਬ ਦੇ ਵਿੱਚ ਜਿਹੜਾ ਰੇਤ ਮਾਫੀਆ ਆ, ਜੋ ਕੁਝ ਕਹਿ ਕੇ ਆਏ ਸੀਗੇ ਉਹ ਤਾਂ ਕੁਝ ਨਹੀਂ ਕੀਤਾ। ਤੇ ਹਰੇਕ ਮਤਲਬ ਜਿੰਨੇ ਵੀ ਕਾਂਗਰਸ ਸੀਗੇ ਉਹਨਾਂ ਨੂੰ ਹਰੇਕ ਨੂੰ ਇਹ ਪੰਜਾਬ ਦੇ ਲੋਕ ਘੇਰ ਕੇ ਉਹਨਾਂ ਨੂੰ ਬੁਰਾ ਭਲਾ ਕਹਿ ਰਹੇ ਆ ਕਿ ਕਦੋਂ ਪੰਜਾਬ ਦੇ ਬਾਰੇ ਕੋਈ ਸੋਚੂਗਾ ਕਿ ਸਿਰਫ ਇਹੀ ਆ ਜੀ
ਕੈਪਟਨ ਆ ਗਿਆ ਜਾਂ ਬਾਦਲ ਆ ਗਏ, ਕੈਪਟਨ ਆ ਗਿਆ ਬਾਦਲ ਆ ਗਏ, ਬਸ ਇਹੀ ਚੱਲਦਾ ਰਹੂਗਾ। ਇਹਦੇ ਬਾਰੇ ਦੱਸਿਓ। ਥੈਂਕ ਯੂ। ਥੈਂਕ ਯੂ। ਦੇਖੋ, ਜੇ ਕੋਈ ਸੁੱਤਾ ਹੋਵੇ ਤੇ ਉਹਨੂੰ ਉਠਾਇਆ ਜਾ ਸਕਦਾ ਨਾ। ਜੇ ਕੋਈ ਘੇਸਲ ਮਾਰ ਕੇ ਬੈਠਾ ਤੇ ਉਹਨੂੰ ਤਾਂ ਉਠਾਉਣਾ ਕਿਵੇਂ ਉਠਾਇਆ ਜਾ ਸਕਦਾ ਜੀ? ਉਠਾਇਆ ਨਹੀਂ ਜਾ ਸਕਦਾ। ਕਪਤਾਨ ਸਾਹਿਬ ਤਾਂ ਘੇਸਲ ਮਾਰ ਕੇ ਬੈਠੇ ਆ ਨਾ ਜੀ ਇਸ ਵੇਲੇ, ਔਰ ਇਹ ਤਾਂ ਜੱਗ ਜ਼ਾਹਰ ਹੈ ਜੀ ਹੁਣ ਤੇ ਉਹਨਾਂ ਦੇ ਉੱਠਣ ਦੇ ਕੋਈ ਚਾਂਸਸ ਜਿਹੜੇ ਜੀ ਉਹ ਨਹੀਂ ਹੈਗੇ, ਕਿਉਂਕਿ ਇਹ ਜੇ ਕੋਈ ਕਰਨਾ ਚਾਹੁੰਦਾ ਹੋਵੇ ਤੇ ਤਾਂ ਜਿਹੜਾ ਹੁੰਦਾ ਨਾ ਜੀ ਉਹ ਕਰਨਾ ਹੀ ਨਹੀਂ ਇਸ ਵੇਲੇ ਚਾਹੁੰਦੇ ਕੁਛ ਵੀ। ਇਹ ਤਾਂ ਹੁਣ ਕਾਂਗਰਸ ਦੇ ਉੱਤੇ ਡਿਪੈਂਡ ਹੈ ਜੀ ਉਹ ਕੀ ਕਰੂਗਾ। ਮਨਪ੍ਰੀਤ ਸਿੰਘ ਬਾਦਲ ਹੋਰੀ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਜੀ ਉਹ ਕਰਦੇ ਸੀ, ਅੱਜ ਉਹ ਮੰਨਦੇ ਆ ਕਿ ਜਦੋਂ GST ਦੇ ਬਾਰੇ ਦੇ ਵਿੱਚ ਮੀਟਿੰਗਾਂ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਉਹ ਸ਼ਾਮਲ ਹੁੰਦੇ ਸੀਗੇ, ਵੀਡੀਓ ਦੇ ਰੂਪ ਦੇ ਵਿੱਚ ਬਿਆਨ ਉਹਨਾਂ ਦੇ ਪਏ ਆ, ਸੁਣ ਲਿਓ। ਕਹਿੰਦੇ ਸੀਗੇ GST ਤਾਂ ਇੱਕ ਇਸ ਤਰ੍ਹਾਂ ਦਾ ਇਨਕਲਾਬੀ ਸਟੈਪ ਜਿਹੜਾ ਜੀ ਉਹ ਹੋਊਗਾ, ਵਨ ਨੇਸ਼ਨ ਵਨ ਟੈਕਸ ਵਾਲਾ, ਕਿ ਸੂਬੇ ਇਹਦੇ ਨਾਲ ਤਰ ਜਾਣਗੇ। ਮੇਰੇ ਵਰਗੇ ਜਾਂ ਮੈਂ ਤਾਂ ਖੁਦ ਜਿਹੜਾ ਜੀ ਡੇ ਫਸਟ ਹੋਏ ਕਹਿੰਦਾ ਰਿਹਾ ਕਿ ਸੂਬੇ ਜਿਹੜੇ ਉਹ ਆਪਣੇ ਹੱਥ ਵੱਢ ਕੇ ਦੇ ਦੇਣਗੇ ਸੈਂਟਰ ਦੀ ਸਰਕਾਰ ਨੂੰ, ਉਹਨਾਂ ਦੇ ਰਹਿਮੋ ਕਰਮ ਦੇ ਉੱਤੇ ਤੁਸੀਂ ਜਿਹੜਾ ਜੀ ਉਹ ਰਹਿ ਜਾਓਗੇ। ਇਸ ਗੱਲ ਦੇ ਉੱਤੇ ਜਿਹੜੇ ਜੀ ਉਹ ਕਿਉਂ ਨਹੀਂ ਆਉਂਦੇ ਮਨਪ੍ਰੀਤ ਸਿੰਘ ਬਾਦਲ ਹੋਰੀ ਅੱਜ ਜਿਹੜਾ ਜੀ ਕਿ ਅੱਜ ਹਾਲਾਤ ਜਿਹੜੇ ਆ ਜੀ ਉਹ ਸੂਬਿਆਂ ਦੇ ਇਹੋ ਜਿਹੇ ਬਣ ਗਏ ਹੋਏ ਆ ਕਿ ਸਾਰਾ ਕੁਝ ਤੁਸੀਂ ਜਿਹੜਾ ਜੀ ਉਹ ਦੇਤਾ ਉੱਥੇ। ਅਜੇ ਹੋਰ ਮਾੜੇ ਦਿਨ ਜਿਹੜੇ ਆ ਜੀ ਉਹ ਆਉਣੇ ਆ ਪੰਜਾਬ ਦੇ, ਖਾਸ ਤੌਰ ਦੇ ਉੱਤੇ ਜਦੋਂ ਚੁੰਗੀਆਂ ਖਤਮ ਕੀਤੀਆਂ ਗਈਆਂ ਸੀਗੀਆਂ, ਚੁੰਗੀਆਂ ਦੇ ਨਾਲ ਨਿਗਮਾਂ ਦੀ ਕਮਾਈ ਜਿਹੜੀ ਉਹ ਖਤਮ ਹੋ ਗਈ ਸੀ ਤੇ ਨਿਗਮਾਂ ਦੇ ਤੇ ਲੱਗਣ ਵਾਲੇ ਪੈਸੇ ਨੂੰ ਝਾਕਣਾ ਪੈਂਦਾ ਜੀ ਪੰਜਾਬ ਸਰਕਾਰ ਵੱਲ। ਜਿਹੜੀਆਂ ਜ਼ਮੀਨਾਂ ਲੈਣ ਦਾ ਨਵਾਂ ਸ਼ਾਮਲਾ, ਜ਼ਮੀਨਾਂ ਜਿਹੜੀਆਂ ਹੜੱਪਣ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਨਾ, ਇਹਨੇ ਪਿੰਡਾਂ ਦਾ ਬੇੜਾ ਗਰਕ ਕਰਕੇ ਜਿਹੜਾ ਜੀ ਉਹ ਰੱਖ ਦੇਣਾ। ਔਰ ਇਹ ਪਤਾ ਨਹੀਂ ਕਿਹਨਾਂ ਦੇ ਨਾਲ ਮਿਲ ਮਿਲਾ ਕੇ, ਕਿਉਂਕਿ ਇੱਥੇ ਢਿੱਡ ਇਹਨਾਂ ਦੇ ਏਡੇ ਜਿਹੜਾ ਜੀ ਉਹ ਵੱਡੇ ਹੋ ਗਏ ਹੋਏ ਆ ਕਿ ਉਹ ਭਰਦੇ ਹੀ ਨਹੀਂ ਗੇ। ਜਿਹੜੇ ਨਵੇਂ ਘਰ ਪਏ ਆ ਉਹਨਾਂ ਦੀਆਂ ਨੀਹਾਂ ਏਡੀਆਂ ਨੇ ਜਿੰਨਾ ਡਬਲ ਬੈੱਡ ਜਿਹੜਾ ਜੀ ਹੁੰਦਾ, ਏਡੀ ਨੀਂਹ ਥੱਲਿਓਂ ਜਿਹੜੀ ਉਹ ਲਿਆਂਦੀ ਗਈ ਆ। ਜਿਵੇਂ ਦੁਨੀਆ ਦੇ ਵਿੱਚ ਜਿਹੜੀ ਆ ਜੀ ਉਹ ਪੱਕੀ ਇਹ ਲਿਖਾ ਕੇ ਆਏ ਆ ਕਿ 1000 ਸਾਲ ਤੱਕ ਇਹਨਾਂ ਨੇ ਜਿਹੜਾ ਜੀ ਉਹ ਜੀਣਾ। ਇਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟ ਰਹੇ ਆ ਕਿ ਇੰਨੀ ਤਰੀਕ ਤੱਕ ਜਿਹੜਾ ਜੀ ਉਹ ਲੁੱਟ ਲਓ, ਮੁੜ ਕੇ ਆਪਾਂ ਭੱਜ ਚੱਲਣਾ ਜੀ। ਤੋ ਇਹ ਜਦੋਂ ਹਾਲਾਤ ਜਿਹੜੇ ਜੀ ਬਣੇ ਹੋਏ ਆ, ਉਹਨਾਂ ਤੋਂ ਸੁਹਿਰਦਤਾ ਦੀ ਆਸ ਜਿਹੜੀ ਉਹ ਕਿਵੇਂ ਰੱਖੀ ਜਾ ਸਕਦੀ ਆ? ਸੁਹਿਰਦਤਾ ਹੈ ਹੀ ਜਿਹੜੀ ਜੀ ਕਿਤੇ ਨਹੀਂ ਗੀ। ਜਦੋਂ ਸਮਿਟ ਹੋ ਕੇ ਹਟਿਆ 2 ਦਿਨ ਦਾ, ਉਹਦੇ ਵਿੱਚ ਬੋਲਦੇ ਆ 2 ਗੱਲਾਂ ਬੜੀਆਂ ਅਹਿਮ ਨੇ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਉਹਦੇ ਵਿੱਚ। ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਨਸ਼ੇ ਖਤਮ ਨਹੀਂ ਕੀਤੇ ਜਾ ਸਕਦੇ। ਜੇ ਖਤਮ ਨਹੀਂ ਕੀਤੇ ਜਾ ਸਕਦੇ ਤੇ ਤੁਸੀਂ ਸੋਹਾ ਕਿਉਂ ਖਾਂਦੇ ਫਿਰਦੇ ਸੀ? ਕੀ ਉਦੋਂ ਤੁਹਾਨੂੰ ਐਡਮਿਨਿਸਟ੍ਰੇਸ਼ਨ ਦਾ ਪਤਾ ਨਹੀਂ ਸੀਗਾ? ਕੀ ਉਦੋਂ ਤੁਹਾਨੂੰ ਅੰਦਰੂਨੀ ਹਾਲਾਤ ਜਿਹੜਾ ਜੀ ਉਹ ਪਤਾ ਨਹੀਂ ਸੀਗੇ? ਕਿਉਂਕਿ ਲੈ ਦੇ ਕੇ ਸਾਰੀਆਂ ਜਿਹੜੀਆਂ ਤਾਰਾਂ ਨੇ ਨਾ ਜੀ ਉਹ ਉੱਧਰ ਚਲੇ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਸਮਝੌਤਾ ਕੀਤਾ ਹੋਇਆ, ਤੇ ਉੱਧਰ ਜਿਹੜਾ ਕਰਨਾ ਨਹੀਂ। ਇੱਕ ਦੂਜੀ ਗੱਲ ਇਹ ਕਿ ਕਿਸੇ ਸਮੇਂ ਕੰਦੂ ਖੇੜਾ ਪਿੰਡ ਦੇ ਬਾਹਰ ਰਫਲ ਲੈ ਕੇ ਸਾਰੀ ਰਾਤ ਬੈਠੇ ਰਹੇ ਜਦੋਂ ਨਾਰਾ ਪ੍ਰਚਲਿਤ ਹੋਇਆ ਸੀ ਕੰਦੂ ਖੇੜਾ ਕਰੂ ਨਵੇੜਾ। ਉਸ ਵੇਲੇ ਪੰਜਾਬ ਦੇ ਰਾਖੇ ਵਜੋਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਸਨ ਕੈਪਟਨ ਅਮਰਿੰਦਰ ਸਿੰਘ ਹੋਰੀ, ਪਾਣੀਆਂ ਦੇ ਰਾਖੇ ਵਜੋਂ ਵੀ ਪ੍ਰੈਜ਼ੈਂਟ ਕਰਦੇ ਸਨ। ਉੱਥੇ ਸਮਿਟ ਦੇ ਵਿੱਚ ਇਹ ਗੱਲ ਜਿਹੜੀ ਕਹਿੰਦੇ ਆ ਕਿ ਕੋਈ ਮੰਨੇ ਜਾਂ ਨਾ ਮੰਨੇ, ਮੈਂ ਮੋਹਾਲੀ ਨੂੰ ਜਿਹੜਾ ਜੀ ਉਹ ਪੰਜਾਬ ਦੀ ਰਾਜਧਾਨੀ ਮੰਨਦਾ। ਤੁਸੀਂ ਕਿਵੇਂ ਮੰਨ ਸਕਦੇ ਹੋ ਮੋਹਾਲੀ ਨੂੰ ਪੰਜਾਬ ਦੀ ਰਾਜਧਾਨੀ? ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਜਿਹੜਾ ਜੀ ਉਹ ਬਣਿਆ ਸੀਗਾ। ਜਿਹੜੀ ਬਰਨਾਲਾ ਸਰਕਾਰ ਬਣੀ ਸੀਗੀ ਰਾਜੀਵ ਗਾਂਧੀ ਲੌਂਗੋਵਾਲ ਸਮਝੌਤੇ ਤੋਂ ਬਾਅਦ, ਉਹਦੇ ਵਿੱਚ ਖੇਤੀਬਾੜੀ ਮੰਤਰੀ ਸਨ ਕੈਪਟਨ ਅਮਰਿੰਦਰ ਸਿੰਘ ਹੋਰੀ। ਉਸੇ ਹੀ ਸਰਕਾਰ ਨੂੰ 26 ਜਨਵਰੀ ਨੂੰ ਇਹ ਚੰਡੀਗੜ੍ਹ ਸੌਂਪਿਆ ਜਾਣਾ ਸੀ। ਜੇ ਕਪਤਾਨ ਸਾਹਿਬ ਨੂੰ ਉਹ ਨਾਰਾ ਭੁੱਲ ਗਿਆ ਹੋਵੇ ਤਾਂ ਉਹ ਨਾਰਾ ਸੀਗਾ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਇਹ ਨਾਰੇ ਕੰਦੂ ਖੇੜੇ ਵਾਲੇ, ਚੰਡੀਗੜ੍ਹ ਵਾਲੇ ਸਾਰੇ ਭੁੱਲ ਭੁਲਾ ਕੇ ਅੱਜ ਤੁਸੀਂ ਕਹਿੰਦੇ ਹੋ ਚੰਡੀਗੜ੍ਹ ਰਾਜਧਾਨੀ ਨਹੀਂ ਗੀ। ਫਿਰ ਲੋਕਾਂ ਨੂੰ ਕਮਲੇ ਇੰਨੀ ਦੇਰ ਜਿਹੜਾ ਜੀ ਉਹ ਕਿਉਂ ਤੁਸੀਂ ਬਣਾਉਂਦੇ ਰਹੇ? ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਜਿਹੜੇ ਜੀ ਉਹ ਅਕਾਲੀ ਜਿਹੜਾ ਬਣਾਉਂਦੇ ਰਹੇ। 35 ਸਾਲ ਹੋ ਗਏ ਸਾਨੂੰ ਸੁਣਦਿਆਂ ਨੂੰ ਕਿ ਕੇਂਦਰ ਦੀ ਸਰਕਾਰ ਸਮਾਨ ਲੈ ਗਈ ਸਾਕਾ ਨੀਲਾ ਤਾਰਾ ਦੇ ਦੌਰਾਨ ਨਿਕਲੀ। ਹੁਣ ਗੱਲ ਵੀ ਉਹਨਾਂ ਨੇ ਤਾਂ ਸਾਰਾ ਦੇ ਦਿੱਤਾ ਸੀਗਾ, ਉਹਦਾ ਜਿਹੜਾ ਜੀ ਕੀ ਬਣਾਇਆ ਤੁਸੀਂ? ਗੱਲ ਇਹ ਆ ਕਿਸ ਤਰੀਕੇ ਤੋਂ ਕਿਸ ਪੱਖੋਂ ਅਸੀਂ ਲੁੱਟੇ ਗਏ ਆ ਪੰਜਾਬ ਵਾਲੇ, ਪਤਾ ਹੀ ਨਹੀਂ ਲੱਗ ਰਿਹਾ ਜੀ। ਜਿਹੜੀ ਚੀਜ਼ ਨੂੰ ਹੱਥ ਪਾਉਣੇ ਉੱਥੋਂ ਪਤਾ ਲੱਗਦਾ ਵੀ ਇੱਥੋਂ ਵੀ ਲੁੱਟ ਕੇ ਲੈ ਗਏ ਜੀ। ਬਿਲਕੁਲ ਜੀ, ਦਾਜ ਇਹਦਾ ਵੀ ਲੱਗਿਆ, ਉਹਨੇ ਲਾ ਲਿਆ। ਅੱਗੇ ਪਰਮਿੰਦਰ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਜਿਹੜਾ ਸਿਟੀਜ਼ਨਸ਼ਿਪ ਦਾ ਜਿਹੜਾ ਇਹਨਾਂ ਕੀਤਾ ਆਪਣੇ ਬਿੱਲ ਪਾਸ ਕੀਤਾ, ਇਹ ਨਵੇਂ ਸ਼ਨਾਰਥੀ ਜਿਹੜੇ ਉਹਨਾਂ ਕੋਈ ਪੋਲੀਟੀਕਲ ਸਟੇ ਲੈਣੀ ਉਹਨਾਂ ਵਾਸਤੇ ਹੈ ਕਿ ਜਿਹੜੇ ਪੁਰਾਣੇ ਉੱਥੇ ਰਹਿੰਦੇ ਵੀ ਉਹਨਾਂ ਨੂੰ ਜਿਹੜੇ ਵੀ ਇੱਕ ਫਿਰਕੇ ਨੂੰ ਬਾਹਰ ਹੀ ਕੱਢਦਾ ਇਹਨਾਂ ਮੁਸਲਮਾਨਾਂ ਨੂੰ ਨਹੀਂ ਆਪਣੇ ਸਿਟੀਜ਼ਨਸ਼ਿਪ ਦੇਣੀ ਤੇ ਬਾਕੀ ਸਾਰਿਆਂ ਦੂਜਿਆਂ ਨੂੰ ਦੇਣੀ ਆ? ਇਹਦੇ ਬਾਰੇ ਦੱਸਿਓ। ਤੇ ਦੂਜਾ ਮੇਰਾ ਸਵਾਲ ਆ ਵੀ ਆਪਣੇ ਜਿਹੜਾ ਉਹ ਹੈਦਰਾਬਾਦ ਵਾਲਾ 4 ਬੰਦੇ ਉਹਨਾਂ ਪੁਲਿਸ ਵਾਲਿਆਂ ਮਾਰੇ ਆ,
ਤੇ ਕੀ ਉਹਨਾਂ ਦੇ ਕੋਈ ਕੇਸ ਕੂਸ ਚੱਲੂਗਾ ਜਾਂ ਕਿੱਦਾਂ? ਕਿਉਂਕਿ ਦੋ ਚਲੋ ਕਹਿੰਦੇ ਸਾਰੀ ਗਨ ਖੋਣ ਪੈ ਗਏ ਤੇ ਦੋ ਦੇ ਫਿਰ ਕਿਹੜੀ ਗੱਲੋਂ ਗੋਲੀਆਂ ਮਾਰੀਆਂ ਤੇ ਕੀ ਉਹਨਾਂ ਦੇ ਕੋਈ ਕੇਸ ਦਾ ਇਨਵੈਸਟੀਗੇਸ਼ਨ ਚੱਲੂਗੀ ਕਿ ਜਾਂ ਏਦਾਂ ਠੱਪ ਹੋ ਜੂ ਕੰਮ? ਇਹਦੇ ਬਾਰੇ ਦੱਸਿਓ ਭੈਣ ਜੀ, ਕੱਟੋ ਨਾ ਫੋਨ। ਜੀ ਥੈਂਕ ਯੂ। ਦੇਖੋ ਇਨਵੈਸਟੀਗੇਸ਼ਨ ਤਾਂ ਹੁਕਮ ਹੋਏ ਆ, ਇਨਵੈਸਟੀਗੇਸ਼ਨ ਹੋ ਰਹੀ ਆ। ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ ਉਹ ਆਪਣੇ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਆ ਜੀ ਉਹ ਕਰ ਰਿਹਾ। ਇਨਵੈਸਟੀਗੇਸ਼ਨ ਤਾਂ ਹੋਊਗੀ, ਇਨਵੈਸਟੀਗੇਸ਼ਨ ਚੋਂ ਕੀ ਨਿਕਲੂਗਾ ਇਹ ਜਿਹੜਾ ਜੀ ਉਹ ਪੁਆਇੰਟ ਜ਼ਰੂਰ ਹੈਗਾ ਕਿ ਉਹਦੇ ਵਿੱਚੋਂ ਜਿਹੜਾ ਜੀ ਉਹ ਕੀ ਨਿਕਲਣਾ। ਸ਼ਾਇਦ ਬਹੁਤਾ ਕੁਛ ਜਿਹੜਾ ਜੀ ਉਹ ਨਾ ਇਹਦੇ ਵਿੱਚੋਂ ਜਿਹੜਾ ਨਿਕਲੇ, ਕਿਉਂਕਿ ਇੱਕ ਕਿਸਮ ਦੇ ਨਾਲ ਇਹ ਠੱਪ ਦਿੱਤਾ ਗਿਆ ਜੀ। ਇਹੀ ਗੰਭੀਰਤਾ ਆ ਅਸਲ ਦੇ ਵਿੱਚ। ਤਾਂ ਹੀ ਮੈਂ ਉਹਦੀ ਡਿਟੇਲ ਪਹਿਲਾਂ ਵੀ ਜਿਹੜੀ ਉਹ ਸਾਂਝੀ ਕੀਤੀ ਸੀ ਕਿ ਇਹਦੀ ਸਭ ਤੋਂ ਵੱਡੀ ਗੰਭੀਰਤਾ ਹੀ ਇਹ ਆ ਕਿ ਇਹਦੇ ਪਿੱਛੇ ਜਿਹੜਾ ਜੀ ਉਹ ਕੀ ਕਹਾਣੀ ਸੀਗੀ, ਉਹ ਸਭ ਦੱਬ ਦਿੱਤੀ ਗਈ, ਸਭ ਕੁਛ ਖਤਮ ਜਿਹੜਾ ਜੀ ਹੋ ਗਿਆ। ਤੇ ਲੋਕ ਇਹਨੂੰ ਇਨਸਾਫ ਕਹੀ ਜਾਂਦੇ ਆ ਜੀ। ਇਹ ਇਨਸਾਫ ਕਿਵੇਂ ਹੋ ਸਕਦਾ? ਇਹਨੂੰ ਇਨਸਾਫ ਕਿਵੇਂ ਗਿਣਿਆ ਜਾ ਸਕਦਾ ਹੈ ਜੀ? ਇੱਕ ਉਹਨਾਂ ਨੇ ਸਿਟੀਜ਼ਨਸ਼ਿਪ ਦਾ ਜਿਹੜਾ ਇਹ ਸਿਟੀਜ਼ਨਸ਼ਿਪ ਦਾ ਪੁੱਛਿਆ ਸੀ। ਹਾਂਜੀ ਨਹੀਂ, ਇਹ ਨਵਿਆਂ ਦੇ ਵਾਸਤੇ ਨਹੀਂ ਜੀ, ਜਿਹੜੇ ਪੁਰਾਣੇ ਨੇ ਇਹ ਆਏ ਹੋਏ ਇਹ ਉਹਨਾਂ ਦੇ ਵਾਸਤੇ ਆ। ਬਿਲਕੁਲ ਇਹਦੇ ਵਿੱਚ ਗੰਭੀਰ ਗੱਲ ਇਹੀ ਆ ਕਿ ਇਹਦੇ ਵਿੱਚ ਜਿਹੜਾ ਮੁਸਲਿਮ ਨੇ ਉਹਨਾਂ ਨੂੰ ਨਹੀਂ ਇਹ ਸਿਟੀਜ਼ਨਸ਼ਿਪ ਮਿਲੂਗੀ। ਹੁਣ ਸਵਾਲ ਇਹ ਆ ਫਿਰ ਤੁਸੀਂ ਉਹਨਾਂ ਨੂੰ ਕਿੱਥੇ ਭੇਜੋਗੇ ਜੀ? ਉਹਨਾਂ ਦਾ ਤੁਸੀਂ ਕੀ ਕਰੋਗੇ? ਜਿੰਨਾ ਮੁਲਕਾਂ 'ਚੋਂ ਆਏ ਹੋਏ ਆ ਉਹਨਾਂ ਨੇ ਤਾਂ ਉਹਨਾਂ ਨੂੰ ਲੈਣਾ ਨੀਗਾ ਜੀ। ਇਸ ਕਰਕੇ ਇਹ ਇੱਕ ਨਵਾਂ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਕੀਤਾ ਗਿਆ। ਇਹ ਉਹੀ ਹਿਡਨ ਏਜੰਡਾ ਆ ਜਿਹੜਾ ਕਿ ਸੰਵਿਧਾਨ ਦੇ ਵਿੱਚ ਤਰਮੀਮਾਂ ਕਰਕੇ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਕਰਨਾ ਚਾਹੁੰਦੀ ਆ ਇੱਕ ਤਰੀਕੇ ਨੂੰ। ਮੈਂ ਉਹਦੇ ਵਿੱਚ ਇਸੇ ਲਈ ਕਿਹਾ ਸੀਗਾ ਕਿ ਜੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਰੀ ਬੋਲ ਰਹੇ ਆ ਇਸ ਬਿੱਲ ਦੇ ਹੱਕ ਦੇ ਵਿੱਚ, ਮੈਂ ਸਮਝਦਾ ਹਾਂ ਕਿ ਇਸ ਬਿੱਲ ਦੇ ਨਾਲੋਂ ਵੀ ਕਿਸੇ ਇੱਕ ਉਸ ਪਾਰਟੀ ਦੇ ਪ੍ਰਧਾਨ ਦਾ ਉਹਦੇ ਹੱਕ ਦੇ ਵਿੱਚ ਬੋਲਣਾ ਜਿਹੜੀ ਕਿ ਪਾਰਟੀ ਘੱਟ ਗਿਣਤੀਆਂ ਨੂੰ ਰੀਪ੍ਰੈਜ਼ੈਂਟ ਕਰਨ ਦਾ ਦਾਅਵਾ ਕਰਦੀ ਹੈ। ਜੀ ਲਖਵੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਕੀ ਤੁਹਾਡਾ ਕੋਈ ਸਵਾਲ ਹੈ? ਹਾਂਜੀ, ਮੇਰਾ ਖਿਆਲ ਇਹਨਾਂ ਦਾ ਸਵਾਲ ਕੋਈ ਨਹੀਂ। ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਸਮਾਪਤੀ ਤੋਂ ਪਹਿਲਾਂ ਅਬਲਤੇਜ ਨੂੰ ਇੱਕ ਸਵਾਲ ਆ। ਇਹ ਕਾਫੀ ਸੋਸ਼ਲ ਮੀਡੀਆ 'ਤੇ ਤੁਰਿਆ ਫਿਰਦਾ ਆ ਸਾਰੇ, ਜਿਸ ਤਰ੍ਹਾਂ ਕੈਨੇਡਾ ਤੋਂ ਰਪਦਮਨ ਸਿੰਘ ਮਲਿਕ ਗਏ ਆ, ਦਿੱਲੀ ਦੇ ਵਿੱਚ ਡੇਰੇ ਲਾਏ ਹੋਏ ਆ। ਕੀ ਭਾਰਤ ਦੇ ਵਿੱਚ ਕਿਤੇ ਹੋਰ ਵੀ ਖਬਰਾਂ ਦੇ ਵਿੱਚ ਚਰਚਾ ਹੈ? ਭਾਰਤ ਦੇ ਵਿੱਚ ਤਾਂ ਬਹੁਤਾ ਨਹੀਂ ਚਰਚਾ ਜਿਹੜਾ ਜੀ ਹੈਗਾ। ਤੁਹਾਨੂੰ ਹੈਰਾਨਗੀ ਹੋਊਗੀ ਸ਼ਾਇਦ ਕਿ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਵੀ ਕਿਤੇ ਕੋਈ ਚਰਚਾ ਜਿਹੜਾ ਜੀ ਇਸ ਗੱਲ ਦਾ ਨਹੀਂ ਹੈਗਾ ਜੀ। ਪਰ ਹਾਂ, ਕਿਉਂਕਿ ਇਹ ਸੱਚੀ ਖਬਰ ਹੈ ਜੀ ਕਿ ਰਿਪਦਮਨ ਸਿੰਘ ਮਲਿਕ ਹੋਰੀ ਜਿਹੜੇ ਜੀ ਜਦੋਂ ਏਅਰ ਇੰਡੀਆ ਜਿਹੜਾ ਬੰਬ ਕਾਂਡ ਹੋਇਆ ਸੀ ਉਹਦੇ ਵਿੱਚ ਵੀ ਉਹਨਾਂ ਦਾ ਨਾਮ ਜਿਹੜਾ ਜੀ ਉਸ ਕੇਸ ਦੇ ਨਾਲ ਸੰਬੰਧਿਤ ਰਿਹਾ। ਬਾਅਦ ਦੇ ਵਿੱਚ ਉਹਦੇ ਵਿੱਚੋਂ ਬਰੀ ਬੇਸ਼ੱਕ ਜਿਹੜਾ ਜੀ ਉਹ ਹੋ ਗਏ। ਉਹ ਇੱਥੇ ਆਏ ਨੇ, ਜਿਵੇਂ ਉਹ ਆਏ ਨੇ ਉਹਨਾਂ ਦਾ ਨਾਮ ਜਿਹੜਾ ਜੀ ਨੋ ਫਲਾਈ ਲਿਸਟ ਉਹਦੇ ਵਿੱਚ ਸੀਗਾ। ਫਿਰ ਉਹ ਨਾਮ ਜਿਹੜਾ ਜੀ ਉਹ ਕਿਵੇਂ 24 ਘੰਟਿਆਂ ਦੇ ਵਿੱਚ ਨਿਕਲ ਗਿਆ, ਇੱਥੇ ਉਹ ਆ ਗਏ। ਉਹਨੇ ਮੇਰਾ ਖਿਆਲ ਇੱਕ ਵਾਰੀ ਫਿਰ ਉਹ ਤਸਵੀਰ ਜਿਹੜੀ ਹੈ ਨਾ ਜੀ ਉਹ ਪੇਸ਼ ਕੀਤੀ ਆ ਪੂਰੇ ਪ੍ਰੋਗਰਾਮ ਦੇ ਦੌਰਾਨ। ਜਿਹੜੀਆਂ ਕਾਲਸ ਨੇ ਜੀ ਆਪਾਂ ਇਹੀ ਕਰਦੇ ਨੇ ਕਿ ਸਾਡੇ ਨਾਲ ਕੀ ਕੁਛ ਹੋਇਆ ਜਿਹੜਾ ਜੀ ਇਹ ਵੀ ਤਾਂ ਉਹਦਾ ਹੀ ਪਾਰਟ ਹੈ ਨਾ। ਇਹ ਉਹ ਲੋਕ ਜਿਨ੍ਹਾਂ ਨੇ ਜਿਉਂ 84 ਤੋਂ ਜਿਹੜੀਆਂ ਦੀ ਆਪਣੀਆਂ ਦੁਕਾਨਾਂ ਖੋਲੀਆਂ, ਐਸੀਆਂ ਦੁਕਾਨਾਂ ਖੋਲੀਆਂ ਕਿ ਖੂਬ ਚੱਲੀਆਂ, ਖੂਬ ਪੈਸਾ ਜਿਹੜਾ ਜੀ ਉਹ ਕਮਾਇਆ। ਲੋਕ ਇਹਨਾਂ ਨੂੰ ਅੰਨ੍ਹੇਵਾਹ ਪੈਸਾ ਜਿਹੜਾ ਜੀ ਉਹ ਦਿੰਦੇ ਰਹੇ ਤੇ ਅੱਜ ਜਿਹੜਾ ਜੀ ਇਹ ਕਿੱਥੇ ਖੜੇ ਨੇ। ਅੱਜ ਵੀ ਮੈਂ ਸਮਝਦਾ ਕਿ ਸੋਚਣ ਦੀ ਲੋੜ ਆ ਜਿਹੜੇ ਅੱਜ ਦੁਕਾਨਾਂ ਖੋਲੀ ਬੈਠੇ ਆ ਨਾ ਵੀ ਸ਼ਾਇਦ ਇਹ 2020 ਚ ਅਸੀਂ ਆਹ ਕਰ ਦੇਣਾ, ਜਦੋਂ 2020 ਆ ਜਾਊਗਾ ਫਿਰ ਇਹ 2030 ਨਾਲ ਲਾ ਲੈਣਗੇ, 10 ਸਾਲ ਦੀ ਅਗਲੀ ਜਿਹੜੀ ਹੈ ਜੀ ਉਹ ਦੁਕਾਨ ਖੋਲ ਲੈਣਗੇ। ਲੋਕਾਂ ਨੂੰ ਇਸ ਪੱਖੋਂ ਜਿਹੜਾ ਜੀ ਉਹ ਸੁਚੇਤ ਹੋਣ ਦੀ ਲੋੜ ਹੈ। ਜਿੰਨੀ ਦੇਰ ਤੱਕ ਇੰਡੀਵਿਜੂਅਲ ਤੌਰ ਦੇ ਉੱਤੇ ਤੁਸੀਂ ਜਿਹੜਾ ਜੀ ਉਹ ਸੁਚੇਤ ਨਹੀਂ ਹੁੰਦੇ, ਚਾਹੇ ਉਹ ਇੱਥੇ ਅਕਾਲੀ ਨੇ, ਚਾਹੇ ਉਹ ਕਾਂਗਰਸੀ ਨੇ, ਚਾਹੇ ਉਹ ਕੋਈ ਜਿਹੜੇ ਜੀ ਦੂਜੇ ਤੀਜੇ ਹੋਰ ਨੇ, ਚਾਹੇ ਇਹ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਇਹ ਕਹਿੰਦੇ ਆ ਕਿ ਕੌਮ ਜਿਹੜੀ ਹੈ ਜੀ ਉਹਦਾ ਠੇਕਾ ਤਾਂ ਸਾਡੇ ਕੋਲ ਹੀ ਆ, ਜਦੋਂ ਉਹ ਵੀ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਨਿਕਲਦੇ ਆ ਤੇ ਫਿਰ ਜਿਹੜੀ ਹੈ ਜੀ ਉਹ ਕੌਮ ਠੱਗੀ ਜਾਂਦੀ ਹੈ ਨਾ ਕਿ ਅਸੀਂ ਇੰਨੀ ਦੇਰ ਤੱਕ ਕੀ ਕੁਛ ਜਿਹੜਾ ਜੀ ਉਹ ਸੋਚਦੇ ਰਹੇ, ਇਹਨਾਂ ਦੇ ਵਾਸਤੇ ਕੀ ਕਰਦੇ ਰਹੇ। ਜੇ ਇਹਨਾਂ ਦੇ ਏਡੇ ਏਡੇ ਕਾਰੋਬਾਰ ਵੀ ਚੱਲੇ ਤੇ ਇਸ ਗੱਲ ਨੂੰ ਲੈ ਕੇ ਚੱਲੇ ਨਾ ਕਿ ਇਹ ਕੌਮ ਪ੍ਰਤੀ ਬਹੁਤ ਇਹਨਾਂ ਦੀ ਦੇਣ ਆ ਜੀ, ਇਹ ਕੌਮ ਪ੍ਰਤੀ ਬਹੁਤ ਜਿਹੜਾ ਜੀ ਉਹ ਸੁਹਿਰਦ ਨੇ। ਤੇ ਇਹ ਸੁਹਿਰਦਤਾ ਜਿਹੜੀ ਆ ਜੀ ਉਹ ਇੱਕ ਵੀਜ਼ੇ ਦੇ ਉੱਤੇ ਆ ਕੇ ਜਦੋਂ ਅਟਕ ਜਾਂਦੀ ਆ ਤੇ ਫਿਰ ਜਿਹੜਾ ਜੀ ਲੋਕ ਤਾਂ ਠੱਗੇ ਜਾਂਦੇ ਨਾ। ਮੈਂ ਸਮਝਦਾ ਕਿ ਅਜੇ ਵੀ ਜੇਕਰ ਸੋਚ ਲਿਆ ਜਾਵੇ ਤਾਂ ਉਹ ਬਿਹਤਰ ਹੋਊਗਾ ਜੀ, ਤਾਂ ਕਿ ਕੱਲ ਨੂੰ ਫੇਰ ਨਾ ਠੱਗੇ ਜਾਏ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।